ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਵੀਰਵਾਰ ਦਾ ਸਿਹਤ ਸੰਭਾਲ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਆਪਣੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਗਵੀਰ ਸਿੰਘ ਜੀ ਜੁੜਨਗੇ। ਮੰਗਲਵਾਰ ਨੂੰ ਪੁੱਛੇ ਗਏ ਕਾਫੀ ਜਿਹੜੀਆਂ ਬਿਮਾਰੀਆਂ ਦੇ ਘਰੇਲੂ ਨੁਸਖੇ ਜਿਹੜੇ ਉਹ ਆਪਾਂ ਨੂੰ ਦੱਸਦੇ ਆ। ਦੱਸ ਜਾਈਏ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਜਿਹੜਾ ਆ ਉਹ ਨਹੀਂ ਹੁੰਦਾ। ਇਹ ਘਰੇਲੂ ਨੁਸਖੇ ਬਜ਼ੁਰਗਾਂ ਦੇ ਚੱਲਦੇ ਆ ਰਹੇ ਹੋਰ ਜਿਹੜੇ ਘਰੇਲੂ ਨੁਸਖੇ ਇਸ ਦੇ ਵਿੱਚ ਹੋਮ ਰੈਮਡੀਜ਼ ਜਿਹੜੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਵੀ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਰੀਵਾਲ, ਬਲਵੰਤ ਮੰਗਟ ਓਹਾਇਓ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਅਤੇ ਦੇਬਾ ਟਰਲੋਕ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਟਰਲੋਕ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਗੁਰਮੀਤ ਚੱਲੀ ਐਸਕਲੋਨ, ਬੇਅੰਤ ਕੌਰ, ਗੁਰਪ੍ਰੀਤ ਸਿੰਘ ਢਿੱਲੋਂ ਬਰਕਲੇ, ਸਤਵੰਤ ਕੌਰ ਸੇਖੋਂ ਯੂਨੀਅਨ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਆਓ ਆਪਣੀ ਗੱਲਬਾਤ ਉਹ ਸ਼ੁਰੂ ਕਰਦੇ ਹਾਂ। ਜਗਵੀਰ ਸਿੰਘ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪੁੱਛਦੇ ਸੀਗੇ ਪਿਸ਼ਾਬ ਬਹੁਤ ਜ਼ਿਆਦਾ ਆਉਂਦਾ ਹੈਗਾ, ਕੰਟਰੋਲ ਨਹੀਂ ਹੁੰਦਾ। ਉਹਦੇ ਵਿੱਚ ਮੈਂ ਤੁਸੀਂ ਜਾਂ ਤਾਂ ਮੇਥੀ, ਜਿਹੜੀ ਹਰੀ ਮੇਥੀ ਹੁੰਦੀ ਉਹਦੀ ਭੁਰਜੀ ਬਣਾ ਕੇ ਖਾ ਸਕਦੇ ਹਾਂ ਸਬਜ਼ੀ, ਜਾਂ ਫਿਰ ਨਹੀਂ ਤਾਂ ਸੁੱਕੀ ਮੇਥੀ ਜਿਹੜੀ ਹੁੰਦੀ ਉਹਦੇ ਆਪਣੇ ਪੀ ਕੇ ਉਹਨੂੰ ਆਪਣੇ ਮੇਥੀ ਨੂੰ ਤੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਲੈ ਸਕਦੇ ਹਾਂ। ਉਹਦੇ ਨਾਲ ਜੇ ਜ਼ਿਆਦਾ ਤਕਲੀਫ ਹੈ, ਜੇ ਨਹੀਂ ਤਾਂ ਅੱਧਾ ਚਮਚਾ, ਨਹੀਂ ਤਾਂ ਜਾਂ ਇੱਕ ਵਾਰੀ 1 ਲੈ ਲਵੇ, 2 ਵਾਰੀ ਅੱਧਾ ਲੈ ਲਵੇ, ਐਂ ਪਹਿਲਾਂ ਟਰਾਈ ਕਰਕੇ ਦੇਖ ਲਵੇ। ਅਤੇ ਅੰਗੂਰ ਇਹਦੇ ਵਿੱਚ ਮੈਂ ਵਧੀਆ ਰਹਿੰਦੇ ਜੀ। ਅੰਗੂਰ ਖਾਓ ਇਹਦੇ ਵਿੱਚ ਮੈਂ, ਅਤੇ ਕੇਲੇ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚ ਮੈਂ। ਕੇਲਾ ਖਾਓ, ਉਹਦੇ ਨਾਲ ਵੀ ਫਰਕ ਪੈਂਦਾ ਹੈਗਾ ਪਿਸ਼ਾਬ ਆਉਣੇ ਨੂੰ। ਅਤੇ ਨਹੀਂ ਤਾਂ ਆਪਣੇ ਤੁਸੀਂ ਜਿਹੜਾ ਅਨਾਰ ਇਹਦਾ ਔਲੇ ਦਾ ਜੂਸ ਅਤੇ ਥੋੜ੍ਹਾ ਸ਼ਹਿਦ, ਇਹ ਆਪਣਾ ਤੁਸੀਂ ਲਓ ਦਿਨ ਮੰਨੋ 1 ਵਾਰੀ। ਜੇ 4-5 ਚਮਚੇ ਸਮਝ ਲਓ, 3-4 ਚਮਚੇ ਲੈ ਲਓ ਔਲੇ ਦਾ ਜੂਸ, 1 ਚਮਚਾ 1.5 ਚਮਚਾ ਸ਼ਹਿਦ ਦਾ ਪਾ ਲਿਆ, ਇਹ ਤੁਸੀਂ ਲਓ। ਇਹ ਵੀ ਤਾਂ ਨਹੀਂ, ਜਿਹੜੀ ਆਪਣੇ ਇੱਕ ਮਸਾਲਾ ਹੁੰਦਾ ਜੀ ਆਪਣੇ ਜੈਫਲ, ਤਾਂ ਆਪਾਂ ਨੇ ਸੁਣਿਆ ਹੈਗਾ ਜ਼ਿਆਦਾ, ਜਿਹੜਾ ਨਟਮੈਗ ਜਿਹਨੂੰ ਕਹਿੰਦੇ। ਇੱਕ ਉਹਦੇ ਸੇਮ ਥਿੰਗ ਇਹ ਹੁੰਦੀ ਹੈ, ਉਹਦਾ ਨਾਂ ਜਵੱਤਰੀ ਹੈ ਜੀ। ਜਵੱਤਰੀ ਮਸਾਲਿਆਂ ਦੇ ਜਿੱਥੇ ਮਿਲਦੇ ਹੈਗੇ ਸਟੋਰਾਂ 'ਚ, ਉੱਥੇ ਮਿਲ ਜੂਗੀ ਤੁਹਾਨੂੰ ਆਰਾਮ ਨਾਲ। ਹਰੇਕ ਸਟੋਰ 'ਚ ਮੇਰੇ ਖਿਆਲ ਪਈ ਹੁੰਦੀ ਹੈ। ਇਹਦਾ ਤੁਸੀਂ ਬਰੀਕ ਚੂਰਨ ਕਰ ਲੈਣਾ ਹੈਗਾ, ਪੀ ਲੈਣੀ ਹੈਗੀ ਇਹਨੂੰ। ਅਤੇ ਇਹਦੇ ਵਿੱਚੋਂ ਤੁਸੀਂ ਆਪਣੇ ਚਮਚੇ ਜਾਂ ਤੀਆ ਹਿੱਸਾ ਜਾਂ 2 ਚੁਟਕੀਆਂ, ਇੱਕ ਅੰਦਾਜ਼ੇ ਨਾਲ ਤੁਸੀਂ ਆਪਣੇ ਚਮਚੇ ਦਾ ਤੀਆ ਹਿੱਸਾ ਜਾਂ 2 ਚੁਟਕੀਆਂ, ਇਹ ਤੁਸੀਂ ਉਹਨੇ ਲੈਣਾ। ਅਤੇ ਵਿੱਚੋਂ ਥੋੜ੍ਹੀ ਜਿਹੀ ਮਿਸ਼ਰੀ ਪਾ ਕੇ ਇਹ ਲੈ ਕੇ ਤੁਸੀਂ ਉੱਪਰ ਤੇ ਠੰਡਾ ਜਿਹਾ ਪਾਣੀ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਦੂਸਰੀ ਦਵਾਈ ਹੈਗੀ, ਤੁਸੀਂ ਨਟਮੈਗ ਲੈਣਾ ਹੈਗਾ, ਜੈਫਲ ਜਿਹਨੂੰ ਪੰਜਾਬੀ ਮੈਂ ਕਹਿੰਦੇ। 20 ਗ੍ਰਾਮ, ਅਤੇ 20 ਗ੍ਰਾਮ ਤੁਸੀਂ ਲੈ ਲਓ ਆਪਣੇ ਸਫੇਦ ਮੁਸਲੀ। ਇਹਨਾਂ ਦਾ ਚੂਰਨ ਬਣਾ ਕੇ ਤੁਸੀਂ ਆਪਣੇ 1 ਚਮਚਾ ਤੁਸੀਂ ਆਪਣੇ ਇਹ ਲੈਣਾ, ਅਤੇ ਆਪਣੇ 1 ਚਮਚਾ ਸ਼ਹਿਦ ਮਿਕਸ ਕਰਕੇ ਇਹ ਤੁਸੀਂ ਆਪਣੇ ਖਾ ਲੈਣਾ ਹੈਗਾ। ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ। ਇਹਦੇ ਵਿੱਚ ਤੁਸੀਂ ਆਪਣੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਮੈਂ, ਔਲੇ ਦੇ ਰਸ ਦੇ ਵਿੱਚ ਮੈਂ ਸ਼ਹਿਦ ਪਾ ਕੇ, ਜੇ ਤੁਸੀਂ ਥੋੜ੍ਹੀ ਹਲਦੀ ਪਾ ਲਓ ਤਾਂ ਉਹ ਵੀ ਹੋਰ ਬੈਟਰ ਕਰ ਦਿੰਦੀ ਹੈ ਉਹਨਾਂ ਨੂੰ। ਜਾਂ ਫਿਰ ਜਿਹੜੇ ਅਨਾਰ ਦੇ ਛਿਲਕੇ ਹੈਗੇ ਉਹਨਾਂ ਨੂੰ ਸੁਕਾ ਕੇ ਤੁਸੀਂ ਉਹਨਾਂ ਦਾ ਆਪਣੇ 1 ਚਮਚਾ ਸਵੇਰ ਨੂੰ ਪਾਊਡਰ ਤੁਸੀਂ ਇਹ ਲੈ ਸਕਦੇ ਹੈਗੇ। ਅਤੇ ਮਲੱਠੀ ਇਹਦੇ ਵਿੱਚ ਮੈਂ ਰੋਕਦੀ ਹੈਗੀ ਜੀ ਆਪਣੇ ਪਿਸ਼ਾਬ ਨੂੰ। ਮਲੱਠੀ ਤੁਸੀਂ ਆਪਣੇ ਪੀ ਕੇ ਉਹਨੂੰ, ਅਤੇ ਉਹ ਤੁਸੀਂ ਸ਼ਹਿਦ ਦੇ ਨਾਲ ਤੁਸੀਂ ਉਹਨੇ ਲੈ ਸਕਦੇ ਹੈਗੇ 1 ਚਮਚਾ ਹੋ ਅਤੇ 1 ਚਮਚਾ ਹੋ। ਜੇ ਨਹੀਂ ਕੰਟਰੋਲ ਹੁੰਦਾ ਤਾਂ ਚੰਦਰ ਪ੍ਰਭਾ ਵੱਟੀ ਜਾਂਦੀ ਹੈਗੀ। ਚੰਦਰ ਪ੍ਰਭਾ ਗੋਲੀਆਂ ਐਮਾਜ਼ੋਨ ਤੋਂ ਜਾਂ ਸਟੋਰ ਤੋਂ ਤੁਸੀਂ ਆਯੁਰਵੇਦਿਕ ਤੋਂ ਲੈ ਕੇ ਤੁਸੀਂ ਉਹ ਖਾ ਸਕਦੇ ਹੈਗੇ। ਇਹਦੇ ਵਿੱਚ ਜਿਹੜੇ ਕਹਿੰਦੇ ਹੈਗੇ ਖਾਜ ਖੁਜਲੀ ਜੀ ਹੁੰਦੀ ਹੈਗੀ ਵਾਲੀ, ਉਹ ਉਹਨੇ ਜਿਹੜਾ ਜਾਂ ਤਾਂ ਉਹਨੇ ਮੂੰਗਫਲੀ ਦਾ ਤੇਲ ਤੁਸੀਂ ਯੂਜ਼ ਕਰੋ, ਮੂੰਗਫਲੀ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਵਿੱਚ। ਅਤੇ ਮਸਰੀ ਦੀ ਦਾਲ ਤੁਸੀਂ ਖਾਣੀ ਹੈਗੀ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਤਿਲਾਂ ਦਾ ਤੇਲ ਤੁਸੀਂ 100 ਗ੍ਰਾਮ ਲੈ ਲੈਣਾ ਹੈਗਾ। ਉਹਦੇ ਵਿੱਚ ਤੁਸੀਂ ਆਪਣੇ 50 ਕੁ ਗ੍ਰਾਮ
ਜਾਂ 50 ਗ੍ਰਾਮ ਤੇ ਜਿੰਨਾ ਤੁਹਾਨੂੰ ਘਾਹ ਜਿਹੜਾ ਹੁੰਦਾ ਜੀ, ਬਾਹਰ ਘਾਹ ਜਿਹੜਾ ਹੁੰਦਾ ਉਹਦਾ ਰਸ ਜਿਹਾ ਕੱਢ ਲੈਣਾ ਹੈਗਾ ਤੁਸੀਂ, ਉਹਦੇ ਵਿੱਚੋਂ ਮਿਕਸ ਕਰਕੇ ਤੁਸੀਂ ਇਹ ਤੇਲ ਦੇ ਵਿੱਚੋਂ ਘਾਹ ਮਿਕਸ ਕਰਕੇ ਇਹ ਤੁਸੀਂ ਆਪਣੇ ਘਾਹ ਦਾ ਰਸ ਇਹ ਤੁਸੀਂ ਮਾਲਿਸ਼ ਕਰੋ, ਇਹਦੇ ਨਾਲ ਸਾਰੀ ਖਾਜ ਖੁੱਲੀ ਜਿਹੜੀ ਖੜ ਜੂਗੀ ਜੀ। ਨਹੀਂ ਤਾਂ 100 ਗ੍ਰਾਮ ਚਮੇਲੀ ਦਾ ਤੇਲ ਲੈ ਲੈਣਾ, ਜੈਸਮੀਨ ਆਇਲ ਕਹਿੰਦੇ ਹੈਗੇ ਇਹਨੂੰ, ਚਮੇਲੀ ਦੇ ਤੇਲ ਨੂੰ, ਤੇ 25 ਗ੍ਰਾਮ ਵਿੱਚ ਔਲਿਆਂ ਦਾ ਰਸ, ਇਹ ਮਿਕਸ ਕਰਕੇ ਤੁਸੀਂ ਰੱਖ ਲੈਣਾ ਹੈਗਾ। ਤੇ ਇਹ ਤੁਸੀਂ ਆਪਣੇ ਲਗਾਓ, ਇਹਦੇ ਨਾਲ ਵੀ ਆਪਣੇ ਹਟ ਜਾਂਦੀ। ਨਹੀਂ ਤਾਂ ਆਪਣੇ ਸੰਤਰੇ ਦੇ ਜਿਹੜੇ ਛਿੱਲਕ ਹੁੰਦੇ ਉਹ ਤੁਸੀਂ ਲਗਾ ਸਕਦੇ ਹੈਗੇ। ਤੇ ਨਾਰੀਅਲ ਦੇ ਤੇਲ 100 ਗ੍ਰਾਮ ਲੈ ਕੇ ਤੁਸੀਂ 10 ਗ੍ਰਾਮ ਗੰਧਕ ਦਾ ਪਾਊਡਰ ਤੁਹਾਨੂੰ ਆਪਣੇ ਇੰਡੀਅਨ ਸਟੋਰਾਂ 'ਚ ਵੀ ਮਿਲ ਜੂਗਾ। ਜੇ ਗੋਰਿਆਂ ਦੀ ਸਟੋਰਾਂ 'ਚ ਲੈਣਾ ਤੁਹਾਨੂੰ ਸਲਫਰ ਪਾਊਡਰ ਕਹਿੰਦੇ ਜੀ, ਉੱਥੇ ਡਰੱਗ ਸਟੋਰ 'ਚ ਆਮ ਪਿਆ ਬਗੈਰ ਡਾਕਟਰ ਤੋਂ ਮਿਲ ਜੂਗਾ ਜੀ। 10 ਗ੍ਰਾਮ ਉਹ ਲੈਣਾ ਤੇ 100 ਗ੍ਰਾਮ ਨਾਰੀਅਲ ਦਾ ਤੇਲ, ਇਹ ਮਿਕਸ ਕਰਕੇ ਜਿੱਥੇ ਸਾਰੇ ਖਾਜ ਖੁਜਲੀ ਹੁੰਦੀ ਉਹ ਲਗਾਓ। ਬਾਕੀ ਇਹਦੇ ਵਿੱਚ ਤੁਸੀਂ ਨਿੰਬੂ ਦਾ ਜ਼ਿਆਦਾ ਯੂਜ਼ ਕਰ ਸਕਦੇ ਹੈਗੇ, ਨਿੰਬੂ ਪੀ ਸਕਦੇ ਹੈਗੇ, ਜਾਂ ਸਕੰਜਵੀ ਬਣਾ ਕੇ ਪੀ ਲਿਆ ਕਰੋ ਨਿੰਬੂ ਦੀ, ਕਾਲੀ ਮਿਰਚ ਪਾ ਕੇ, ਉਹ ਵੀ ਫਾਇਦਾ ਕਰੂਗੀ। ਨਹੀਂ ਚੰਦਨ ਦੇ ਤੇਲ ਦੇ ਵਿੱਚ ਨਿੰਬੂ ਦਾ ਰਸ ਮਿਲਾ ਕੇ ਉਹ ਰੱਖ ਲਓ ਬਰਾਬਰ ਤੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਉੱਤੇ। ਤੇ ਨਹੀਂ ਤਾਂ ਇਕੱਲੀ ਦਹੀਂ ਦੀ ਉਹ ਮਾਲਿਸ਼ ਕਰ ਲਓ, ਵਿੱਚ ਕਾਲੀਆਂ ਮਿਰਚਾਂ ਪਾ ਕੇ, ਉਹ ਵੀ ਆਪਣੇ ਠੀਕ ਕਰ ਦਿੰਦੀ ਹੈ। ਨਹੀਂ ਤਾਂ ਆਪਣੇ ਜੇ ਨਹੀਂ ਕੁਛ ਕਰਨਾ ਤਾਂ ਤੁਸੀਂ ਆਪਣੇ ਜੇ ਨਿੰਮ ਦਾ ਤੇਲ ਲਗਾ ਲਓ, ਉਹ ਵੀ ਉਹਨੇ ਫਰਕ ਪਾ ਦਿੰਦਾ ਜੀ। ਅੱਗੇ ਜਿਹੜੇ ਕਹਿੰਦੇ ਸੀਗੇ ਆਪਣੇ ਥਾਇਰਾਇਡ ਵਾਸਤੇ, ਹਾਈ ਥਾਇਰਾਇਡ ਹੈ ਜਿਹਨਾਂ ਨੂੰ, ਉਹ ਤਾਂ ਉਹਨੇ ਪੱਤਾ ਗੋਭੀ, ਫੁੱਲ ਗੋਭੀ, ਬਰੋਕਲੀ ਜਿਹਨਾਂ ਨੂੰ ਹਾਈ ਹੈ ਉਹ ਇਹ ਖਾਏ ਕਰੇ ਜੀ, ਉਹਦੇ ਨਾਲ ਫਰਕ ਪੈ ਜਾਊਗਾ। ਫਿਰ ਅਸ਼ਵਗੰਧਾ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ, ਨਹੀਂ ਤਾਂ ਬ੍ਰਹਮੀ ਪਾਊਡਰ ਤੁਸੀਂ ਲੈ ਸਕਦੇ ਹੈਗੇ, ਇਹਦੇ ਵਿੱਚੋਂ ਉਹ ਫਾਇਦਾ ਕਰੂਗਾ। ਫਿਰ ਧਨੀਆ ਤੁਸੀਂ ਯੂਜ਼ ਕਰ ਸਕਦੇ ਹੈਗੇ, ਧਨੀਆ ਦਾ ਉਹਨੂੰ ਉਬਾਲ ਕੇ, ਧਨੀਆ ਰਾਤ ਨੂੰ ਭਿਓ ਕੇ ਰੱਖ ਦਿਓ, ਚਾਹੇ ਤਾਂ ਐਂ ਹੀ ਪਾਣੀ ਪੀ ਲਓ ਉਹਦਾ, ਨਹੀਂ ਉਬਾਲ ਕੇ ਚਾਹ ਜੀ ਬਣਾ ਕੇ ਉਹ ਪੀ ਲਓ, ਜਿਸ ਤਰ੍ਹਾਂ ਜੀ ਕਰਦਾ। ਉਹ ਤੁਸੀਂ ਆਪਣੇ ਸੁੱਕਾ ਧਨੀਆ ਜਿਹੜਾ ਹੁੰਦਾ, ਇਹ ਹਰੇ ਧਨੀਆ ਦੀ ਚਟਨੀ ਤੁਸੀਂ ਖਾ ਸਕਦੇ ਹੈਗੇ ਇਹਦੇ ਵਿੱਚੋਂ, ਇਹ ਬਹੁਤ ਫਰਕ ਪਾ ਦਿੰਦਾ ਜੀ, ਜੇ ਦੇਸੀ ਚੀਜ਼ਾਂ ਹੈਗੀਆਂ। ਤੇ ਇਹਦੇ ਵਿੱਚੋਂ ਤੁਸੀਂ ਔਲੇ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ, ਗੁਲਕੰਦ ਖਾ ਸਕਦੇ ਹੈਗੇ, ਇਹਦੇ ਵਿੱਚੋਂ ਇਹ ਵਧੀਆ ਚੀਜ਼ ਰਹਿੰਦੀ ਹੈਗੀ। ਤੇ ਇਹਦੇ ਵਿੱਚੋਂ ਤੁਸੀਂ ਫਿਰ ਨੂਣ ਬੰਦ ਕਰ ਦੇਣਾ ਹੈਗਾ, ਜਿਹੜਾ ਹਾਈ ਹੈਗੇ, ਕਾਲਾ ਨੂਣ ਤੇ ਸੇਂਦਾ ਨੂਣ, ਇਹ ਦੋ ਮਤਲਬ ਜਿਹੜਾ ਮਰਜ਼ੀ ਯੂਜ਼ ਕਰ ਸਕਦੇ ਹੈਗੇ, ਦੂਆ ਨੂਣ ਤੁਸੀਂ ਆਪਣੇ ਬੰਦ ਕਰ ਦੇਣਾ। ਜੇ ਤੁਸੀਂ ਆਪਣੇ ਕੋਈ ਆਯੁਰਵੈਦਿਕ ਸਟੋਰ ਤੁਹਾਡੇ ਨੇੜੇ ਤੇੜੇ ਹੈਗੀ, ਜਾਂ ਤੁਸੀਂ ਇੰਡੀਆ ਤੋਂ ਮੰਗਵਾ ਸਕਦੇ ਹੈਗੇ, ਤਾਂ ਮੈਂ ਦੱਸ ਦਿੰਦਾ ਜੀ ਦਵਾਈ ਜਿਹੜੀ ਇਹਦੀ ਬਣਦੀ ਹੈਗੀ। ਮੁਕਤਾ ਪਿਸਟੀ ਲੈਣੀ ਹੈਗੀ ਜੀ 4 ਗ੍ਰਾਮ, ਪ੍ਰਵਾਲ ਪਿਸਟੀ ਲੈਣੀ ਹੈਗੀ 10 ਗ੍ਰਾਮ, ਪ੍ਰਵਾਲ ਪੰਚਾਮ੍ਰਿਤ ਇਹ 10 ਗ੍ਰਾਮ ਲੈਣਾ ਹੈਗਾ, ਜੋਗਿੰਦਰ ਰਸ ਇਹ 2 ਗ੍ਰਾਮ ਲੈਣਾ ਹੈਗਾ ਜੀ। ਇਹ ਸਾਰਿਆਂ ਨੂੰ ਮਿਕਸ ਕਰਕੇ ਇਹਦੀ 40 ਪੁੜੀਆਂ ਬਣਾਉਣੀਆਂ ਹੈਗੀਆਂ ਜੀ, 1 ਪੁੜੀ ਸਵੇਰ ਨੂੰ ਤੇ 1 ਪੁੜੀ ਸਾਂਝ ਨੂੰ ਸ਼ਹਿਦ ਦੇ ਵਿੱਚੋਂ ਮਿਕਸ ਕਰਕੇ ਖਾਣੀ ਹੈ ਜੀ। ਇਹ ਤੁਸੀਂ ਉਹਨੇ ਲੈ ਸਕਦੇ ਹੈਗੇ। ਇਹਦੇ ਵਿੱਚੋਂ ਫਿਰ ਉਹਨੇ ਨਹੀਂ ਤਾਂ ਚੰਦਰ ਪ੍ਰਭਾ ਬੱਟੀ ਜਿਹੜੀ ਮੈਂ ਪਿਸ਼ਾਬ ਵਾਸਤੇ ਦੱਸੀ, ਇਹਦੇ ਥਾਇਰਾਇਡ ਤੇ ਵੀ ਕੰਮ ਕਰਦੀ ਹੈਗੀ। ਇਹ ਤੁਸੀਂ ਉਹਨੇ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਧਨੀਏ ਨਾਲੇ ਫਰਕ ਪੈ ਜਾਂਦਾ। ਵੈਸੇ ਨਹੀਂ ਤੁਸੀਂ ਪਿਆਜ਼ ਦਾ ਪੇਸਟ ਜਿਹਾ ਬਣਾ ਕੇ, ਜਾਂ ਨਹੀਂ ਤਾਂ ਪਿਆਜ਼ ਦਾ ਕੱਟ ਕੇ, ਜਾਂ ਪਿਆਜ਼ ਦਾ ਰਸ ਕੱਢ ਕੇ ਇੱਥੇ ਗਲੇ ਦੇ ਉੱਤੇ ਮਾਲਿਸ਼ ਵੀ ਕਰ ਲਿਆ ਕਰੋ, ਜਿੱਥੇ ਥਾਇਰਾਇਡ ਹੁੰਦਾ, ਉਹ ਵੀ ਉਹਨੇ ਫਰਕ ਪਾ ਦਿੰਦਾ ਜੀ ਉਹਨੇ ਇਹਨੂੰ। ਬਾਕੀ ਉਹਨੇ ਅੱਜ ਥੋੜੇ 2 ਨੁਕਸੇ ਹੈ ਜੀ ਜਿਹੜੇ ਬ੍ਰੈਸਟ ਵਾਸਤੇ, ਜਿਹਨਾਂ ਬ੍ਰੈਸਟ 'ਚ ਗੰਢਾਂ ਹੋ ਜਾਂਦੀਆਂ ਹੈਗੀਆਂ ਜੀ ਲੇਡੀਜ਼ ਦੇ, ਜਾਂ ਉਹਨੇ ਜਿਸ ਤਰ੍ਹਾਂ ਬ੍ਰੈਸਟ ਕੈਂਸਰ ਜਾਂ ਜਿਸ ਤਰ੍ਹਾਂ ਹੋ ਜਾਂਦਾ ਹੈਗਾ, ਉਸ ਟਾਈਮ ਸਟਾਰਟ ਹੋਈ ਉਹਨੂੰ ਆਪਣੇ ਰੋਕਣਾ ਹੋਵੇ ਤਾਂ ਤੁਸੀਂ ਆਪਣੇ ਕਰ ਸਕਦੇ ਹੈਗੇ ਇਹਦਾ ਇਲਾਜ। ਇਹਦੇ ਵਿੱਚੋਂ ਤੁਸੀਂ ਅਖਰੋਟ ਖਾ ਸਕਦੇ ਹੈਗੇ, 1-2 ਅਖਰੋਟ ਤੁਸੀਂ ਆਪਣੇ ਰੋਜ਼ ਖਾ ਸਕਦੇ ਹੈਗੇ ਇਹਦੇ ਵਿੱਚੋਂ। ਜਾਂ ਫਿਰ ਜੇ ਤੁਹਾਨੂੰ ਲੱਗਦਾ ਵੀ ਆਪਣੇ ਬ੍ਰੈਸਟ ਕੈਂਸਰ ਹੈ, ਡਾਕਟਰ ਨੇ ਦੱਸਿਆ ਕਿ ਹੋਰ ਦੱਸਿਆ, ਜਾਂ ਤੁਹਾਨੂੰ ਐਂ ਵੀ ਗੱਠਾਂ ਜਿਹੀਆਂ ਪੈ ਗਿਆ, ਤਾਂ ਇਹਦੇ ਵਿੱਚੋਂ ਤੁਸੀਂ ਅੰਗੂਰਾਂ ਦਾ ਰਸ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚੋਂ ਰੋਜ਼, ਜਿੰਨਾ ਜ਼ਿਆਦਾ ਪੀ ਸਕਦੇ ਆ ਉਹ ਪੀ ਸਕਦੇ ਹੈਗੇ। ਜਾਂ ਫਿਰ
ਪਾਲਕ ਦਾ ਰਸ 1 ਹਿੱਸਾ ਤੇ ਗਾਜਰਾਂ ਦਾ ਰਸ 2 ਹਿੱਸੇ, ਸਵੇਰ ਨੂੰ, ਦੁਪਹਿਰ ਨੂੰ, ਸਾਂਝ ਨੂੰ। ਇਹ ਤੁਸੀਂ ਜ਼ਿਆਦਾ ਖਾਣੇ ਜਿਹਨਾਂ ਨੂੰ ਬ੍ਰੈਸਟ ਕੈਂਸਰ ਹੈਗਾ। ਕੋਈ ਫਲ ਫਰੂਟ ਜ਼ਿਆਦਾ ਖਾਓ, ਸਬਜ਼ੀਆਂ ਜ਼ਿਆਦਾ ਖਾਓ। ਇਹਦੇ ਵਿੱਚ ਕਣਕ ਦਾ ਜੂਸ ਤੁਸੀਂ ਪੀ ਸਕਦੇ ਹੈਗੇ। ਬਰਾਊਨ ਬ੍ਰੈਡ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ ਇਹਦੇ ਵਿੱਚ। ਫਿਰ ਅੱਧਾ ਚਮਚਾ ਤੁਸੀਂ ਜੇ ਹਲਦੀ ਦਾ ਤੁਸੀਂ ਰੋਜ਼ ਲੈਣਾ ਹੈਗਾ ਇਹਦੇ ਵਿੱਚ, ਜਿਹਨਾਂ ਨੂੰ ਬ੍ਰੈਸਟ ਕੈਂਸਰ ਹੈ। ਇਹਦੇ ਵਾਸਤੇ ਜੇ ਮਿਠਾਈਆਂ ਥਾਰੇ ਪਈਆਂ ਤੁਹਾਨੂੰ ਵੀ ਨਹੀਂ ਹੈਗਾ ਤਾਂ ਇਹਦੇ ਵਿੱਚ ਤੁਸੀਂ ਲੈਣਾ ਹੈਗਾ ਇੱਕ ਗੈਂਦੇ ਦਾ ਫੁੱਲ ਲੈਣਾ ਹੈਗਾ, ਤੇ ਆਪਣੇ ਉਹਦੇ ਵਿੱਚੋਂ ਤੁਸੀਂ ਇੱਕ ਗੈਂਦੇ ਦਾ ਫੁੱਲ ਲੈ ਕੇ ਵਿੱਚੋਂ ਥੋੜ੍ਹਾ ਜਿਹਾ ਆਪਣੇ ਐਲੋਵੀਰਾ ਜੈਲ ਜਿਹੜੀ ਹੁੰਦੀ ਬਣੀ ਬਣਾਈ ਮਿਲ ਜੇ ਉਹ ਪਾ ਲਓ, ਨਹੀਂ ਜੇ ਥਾਰੇ ਘਰ ਹੈਗਾ ਉਹ ਕੁੱਟ ਕੇ ਆਪਣੇ ਪਾ ਲਓ ਤੁਸੀਂ। ਤੇ ਇਹਦੇ ਵਿੱਚ ਥੋੜ੍ਹੀ ਹਲਦੀ ਪਾਣੀ ਹੈਗੀ, ਤੇ ਵਿੱਚੋਂ ਥੋੜ੍ਹਾ ਜੀਰਾ ਪਾਉਣਾ, ਤੇ ਥੋੜ੍ਹੀ ਜਿਹੀ ਕਾਲੀ ਮਿਰਚ ਪਾਣੀ। ਜਿਹਦੀ ਆਪਣੇ ਮੱਲਮ ਜੀ ਬਣਾ ਕੇ ਤੁਸੀਂ ਇਹ ਲਗਾਉਣ ਲੱਗ ਜਾਓ। ਇਹਦੇ ਨਾਲ ਵੀ ਥਰੀ ਆਪਣੇ ਇਕੱਠਾ ਆਪਣੇ ਬਹਿ ਜਾਂਦੀ ਹੈ ਜੀ। ਮੈਂ ਪਿਛਲੀ ਵੀਕ ਵੀ ਦੱਸਿਆ ਸੀਗਾ ਇੱਥੇ ਕੱਛ ਜੇ ਤੇ ਗੰਢ ਜੀ ਹੋ ਗਈ ਜੀ, ਕਸ਼ਰਾਲੀ ਕਹੋਗੇ ਉਹਨੂੰ। ਉਹ ਆਪਣੇ 2 ਵੀਕਾਂ ਮੈਂ ਜਮਾਂ ਤੇ ਠੀਕ ਹੋ ਗਈ। ਉਹ ਡਾਕਟਰ ਨੇ ਤਾਂ ਸਰਜਰੀ ਵਾਸਤੇ ਅਪੁਆਇੰਟਮੈਂਟ ਬਣਾਈ ਵੀ ਸੀਗੀ। 2 ਵੀਕਾਂ ਮੈਂ ਪਹਿਲਾਂ ਹੀ ਠੀਕ ਹੋ ਗਈ ਜੀ। ਇਹ ਗੱਠਾਂ ਵਾਸਤੇ ਵਧੀਆ ਇਲਾਜ ਹੈ ਜਿਹਨਾਂ ਦੇ ਗੱਠਾਂ ਗੁੱਠਾਈਆਂ ਪੈਂਦੀਆਂ ਹੈਗੀਆਂ। ਜਿਹੜੇ ਆਪਣੇ ਕਹਿੰਦੇ ਸੀਗੇ ਮੇਰੇ ਗੁੰਮ ਜੇ ਨਿਕਲੇ ਹੋਏ ਉਹ ਵੀ ਟਰਾਈ ਕਰ ਸਕਦੇ ਹੈਗੇ ਜਿਹਦੇ ਵਾਸਤੇ ਇਲਾਜ ਜਿਹੜਾ ਮੈਂ ਦੱਸ ਕੇ ਹਟਿਆ। ਉੱਪਰ ਮੰਗਲਵਾਰ ਨੂੰ ਪਿਛਲੇ ਮੇਰੇ ਗੁੰਮ ਜੇ ਨਿਕਲਦੇ ਹੈਗੇ। ਬਾਕੀ ਜਿਹੜੇ ਗੁੰਮ ਦੇ ਜਿਹਨਾਂ ਦੇ ਨਿਕਲਦੇ ਹੈਗੇ ਫੋੜੇ ਫੁੰਸੀਆਂ ਜਾਂ ਦੂਜੇ ਹੈਗੇ ਉਹ ਆਪਣੇ ਗਲੋ ਦਾ ਪਾਊਡਰ ਦਾ ਗਲੋ ਦੇ 1 ਚਮਚੇ ਦਾ ਚਾਹ ਜੀ ਬਣਾ ਕੇ ਉਹ ਪੀ ਸਕਦੇ ਹੈਗੇ ਵਿੱਚੋਂ। ਫਿਰ ਆਪਣੇ ਮਸਰੀ ਦੀ ਦਾਲ ਤੁਸੀਂ ਖਾ ਸਕਦੇ ਹੈਗੇ। ਤੇ ਨਿੰਬ ਦੀਆਂ ਜਿਹੜੀਆਂ ਗੋਲੀਆਂ ਜਿਹੀਆਂ ਮਿਲ ਜਾਂਦੀਆਂ ਅੱਜ ਕੱਲ੍ਹ ਤਾਂ ਉਹ ਤੁਸੀਂ ਖਾ ਸਕਦੇ ਹੈ। ਖੂਨ ਦੀ ਖਰਾਬੀ ਨਾਲ ਹੁੰਦੀਆਂ ਜਿਹਨਾਂ ਨੂੰ ਫੋੜੇ ਫੁੰਸੀਆਂ ਜਿਹੜੀਆਂ ਹੁੰਦੀਆਂ ਇਹ ਉਹ ਗੜੂਮਾਂ ਵਾਲੇ ਉਹ ਲਗਾ ਸਕਦੇ ਹੈਗੇ ਜੀ। ਜਿਹੜੇ ਫਲਵੈਰੀ ਵਾਲੇ ਕਹਿੰਦੇ ਸੀਗੇ ਉਹ ਆਪਣੇ ਕਰ ਸਕਦੇ ਹੈਗੇ। ਤਿਲਾਂ ਦਾ ਤੇਲ ਤੁਸੀਂ ਲੈ ਲਓ 250 ਗ੍ਰਾਮ। ਬਾਥੂ ਜਿਹੜਾ ਹੁੰਦਾ ਜੀ ਆਮ ਕਾਜੇ ਵਾਂਗੂ ਬਾਥੂ ਹੁੰਦਾ ਜਿਹੜਾ, ਉਹਦਾ ਰਸ ਕੱਢ ਕੇ ਤੁਸੀਂ ਜੇ 4 ਕੱਪ ਉਹਦਾ ਤੇ 1 ਕੱਪ ਤਿਲਾਂ ਦੇ ਤੇਲ ਦਾ ਇਹ ਹੌਲੀ ਹੌਲੀ ਅੱਗ ਤੇ ਪਕਾਈ ਜਾਣਾ ਹੈਗਾ। ਅੱਗ ਤੇ ਪਕਾ ਕੇ ਤੁਸੀਂ ਆਪਣੇ ਜਿਹੜਾ ਤੇਲ ਜੇ ਰਹਿ ਗਿਆ ਕੱਪ 1.5 ਕੱਪ ਉਹਦਾ ਤੁਸੀਂ ਲਗਾਉਣਾ ਜੀ ਫੁਲਵਾਰੀ ਦੇ ਉੱਤੇ। ਇਹਦੇ ਨਾਲ ਫਰਕ ਪੈ ਜਾਂਦਾ ਜੀ। ਫਿਰ ਅਖਰੋਟ ਤੁਸੀਂ 2 ਰੋਜ਼ ਖਾਣੇ ਹੈਗੇ। ਇਹ ਫੁਲਵਾਰੀ ਨੂੰ ਰੋਕ ਦਿੰਦੇ। ਤੇ ਆਪਣੇ ਜਿਹੜੇ ਫਿਗ ਦਾ ਦਰਖਤ ਹੁੰਦਾ ਜੀ ਅੰਜੀਰ ਜਿਹਨੂੰ ਕਹਿੰਦੇ, ਉਹਦੇ ਦਰਖਤ ਦੇ ਪੱਤਿਆਂ ਦਾ 5-7 ਪੱਤਿਆਂ ਦਾ ਉਹਦਾ ਚਾਹ ਜੀ ਬਣਾ ਕੇ ਤੁਸੀਂ ਰੋਜ਼ ਲੱਗ ਜਾਓ ਪੀਣ। ਇਹਦੇ ਨਾਲ ਵੀ ਸਾਰੀ ਫੁਲਵਾਰੀ ਵਧਣੇ ਤੇ ਹਟ ਜੂਗੀ ਜੀ, ਜਿਵੇਂ ਤੇ ਪੱਕੀ ਗਰੰਟੀ ਵਾਲੀ ਗੱਲ ਹੈ। ਤੇ ਤਾਰੇ ਮੇਰੇ ਦੇ ਬੀਜ ਤੁਸੀਂ 1 ਚਮਚਾ ਰੋਜ਼ ਖਾ ਸਕਦੇ ਹੈਗੇ। ਤੇ ਛੋਲਿਆਂ ਦੇ ਆਟੇ ਦੀ ਤੁਸੀਂ ਰੋਟੀ ਖਾਣੀ ਹੈਗੀ ਇਹਦੇ ਵਿੱਚ। ਇਹ ਆਪਣੇ ਫੁਲਵਾਰੀ ਨੂੰ ਰੋਕਣ ਵਾਸਤੇ ਚੀਜ਼ਾਂ ਜੀ। ਬਾਕੀ ਤੁਸੀਂ ਉੱਪਰ ਤੁਸੀਂ ਲਗਾ ਸਕਦੇ ਹੈਗੇ, ਚਾਹੇ ਕਾਲੀ ਮਿਰਚਾਂ ਤੁਸੀਂ ਲਗਾ ਲਓ ਰਗੜ ਕੇ, ਜਾਂ ਹਲਦੀ ਲਗਾ ਲਓ। ਇਹਦੇ ਨਾਲ ਵੀ ਤੁਹਾਡਾ ਉਹਨੇ ਕਲਰ ਜਿਹੜਾ ਫਰਕ ਪੈਣ ਲੱਗ ਜਾਂਦਾ ਜੀ ਸਕਿਨ ਦੇ ਉੱਤੇ। ਮਾਹਾਂ ਦੀ ਦਾਲ ਦਾ ਪੇਸਟ ਬਣਾ ਕੇ, ਸਾਬਤੇ ਮਾਂਹ ਜਿਹੜੇ ਹੁੰਦੇ ਉਹਨਾਂ ਦਾ ਭਿਓ ਕੇ ਉਹਨਾਂ ਨੂੰ ਉਹਦਾ ਮੱਲਮ ਜੀ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਵਿੱਚੋਂ ਫੁਲਵਾਰੀ ਦੇ ਉੱਤੇ। ਇਹ ਰੰਗ ਚੇਂਜ ਕਰ ਦਿੰਦੇ ਹੈਗੇ ਇਹਦਾ ਫੁਲਵਾਰੀ। ਹੌਲੀ ਹੌਲੀ ਸਕਿਨ ਨੂੰ ਫਰਕ ਲੱਗ ਜਾਂਦਾ ਜੀ ਪੈਣ। ਜਿਹੜੇ ਕਹਿੰਦੇ ਸੀਗੇ ਅਲਸਰ ਹੈਗਾ ਉਹ ਆਪਣੇ 7 ਇਸਬਗੋਲ ਲੈ ਸਕਦੇ ਜੀ। 2 ਚਮਚੇ ਦਹੀਂ ਦੇ ਵਿੱਚ ਪਾ ਕੇ ਖਾ ਲਿਆ ਕਰੇ 7 ਇਸਬਗੋਲ, ਇਹ ਹਟਾ ਦਿੰਦਾ। ਜੇ ਨਹੀਂ ਦਹੀਂ ਖਾਣੇ ਤਾਂ ਤੁਸੀਂ ਦੁੱਧ ਮਾ ਵੀ ਯੂਜ਼ ਕਰ ਸਕਦੇ ਹੈਗੇ, ਕਿਸੇ ਜੂਸ ਮਾ ਵਾਟਐਵਰ ਅੰਦਰ ਕਰਨਾ ਹੈਗਾ। ਜਿਸ ਤਰ੍ਹਾਂ ਮਰਜ਼ੀ ਤੁਸੀਂ ਕਰ ਲਓ, ਪਾਣੀ ਮਾ ਘੋਲ ਕੇ ਕਰ ਲਓ, ਜੂਸ ਮਾ ਕਰ ਲਓ, ਜਿਸ ਤਰ੍ਹਾਂ ਤੁਹਾਡਾ ਜੀਅ ਕਰਦਾ ਕਰ ਸਕਦੇ ਹੈਗੇ ਤੁਸੀਂ। ਤੇ ਇਹਦੇ ਵਿੱਚੋਂ ਤੁਸੀਂ ਪੁਦੀਨਾ, ਤੁਲਸੀ ਜਾਂ ਮਲੱਠੀ ਇਹਦੀ ਤੁਸੀਂ ਚਾਹ ਜੀ ਬਣਾ ਕੇ ਤੁਸੀਂ ਪੀ ਸਕਦੇ। ਮਲੱਠੀ ਪਾ ਕੇ, ਪੁਦੀਨਾ ਪਾ ਕੇ ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਪੱਕੇ ਹੋਏ ਕੇਲੇ ਇਹਦੇ ਵਿੱਚੋਂ ਤੁਸੀਂ ਖਾ ਸਕਦੇ ਹੈਗੇ ਵਧੀਆ। ਫਿਰ ਜਿਸ ਤਰ੍ਹਾਂ ਅਲਸਰ ਵਾਸਤੇ ਔਲਿਆਂ ਦਾ ਰਸ 3-4 ਚਮਚੇ, 1 ਚਮਚੇ ਤੁਸੀਂ ਸ਼ਹਿਦ ਦਾ ਇਹ ਤੁਸੀਂ ਲੈ ਸਕਦੇ ਹੈਗੇ। ਰੋਟੀ ਖਾਣੇ ਦੇ ਬਾਅਦ ਤੁਸੀਂ ਆਪਣੇ ਸੰਗਤ ਦਾ ਰਸ ਪੀ ਸਕਦੇ ਹੈਗੇ। ਅੱਛਾ, ਜੇ ਤੁਹਾਨੂੰ ਇੱਥੇ ਕੋਈ ਪਾਨਾਂ ਦੀ ਦੁਕਾਨ ਹੈਗੀ ਜਿਹੜੇ ਪਾਨ ਖਾਂਦੇ ਉਹਦੇ ਪੱਤੇ ਲੈ ਕੇ ਤੁਸੀਂ ਉਹਦਾ ਰਸ ਕੱਢ ਕੇ 1 ਚਮਚਾ ਤੁਸੀਂ ਰੋਜ਼ ਪੀ ਜਾਓ। ਇਹਦੇ ਨਾਲ ਵੀ ਅਲਸਰ ਠੀਕ ਹੋ ਜਾਂਦਾ ਜੀ। ਤੇ ਔਲੇ ਦਾ ਚੂਰਨ 1 ਚਮਚਾ, ਸੁੰਡ ਅੱਧਾ ਚਮਚਾ, ਜੀਰਾ ਅੱਧਾ ਚਮਚਾ, ਮਿਸ਼ਰੀ 1 ਚਮਚਾ ਇਹ ਮਿਲਾ ਕੇ ਤੁਸੀਂ
ਇੱਕ ਟਾਈਮ ਸਵੇਰ ਨੂੰ ਖਾਣੀ ਹੈ ਇੰਨੀ ਖੁਰਾਕ, ਇੱਕ ਟਾਈਮ ਤੁਸੀਂ ਸ਼ਾਮ ਨੂੰ ਖਾਣੀ ਹੈਗੀ। ਜਾਂ ਫਿਰ ਜਿਹੜੀ ਛੋਟੀ ਖਾੜਾ ਹੁੰਦੀ ਆ ਜਾਂ ਗਰਡ ਜਿਹਨੂੰ ਕਹਿੰਦੇ, ਉਹ ਤੁਸੀਂ 2 ਲੈਣੀਆਂ ਤੇ 4 ਮਨੱਕੇ ਬੀਜ ਕੱਢ ਕੇ ਇਹਨਾਂ ਨੂੰ ਕੁੱਟ ਕੇ ਦੀ ਚਟਨੀ ਜੀ ਬਣਾ ਕੇ ਇਹ ਖਾ ਲਿਆ ਕਰੋ। ਇਹ ਵੀ ਅਲਸਰ ਨੂੰ ਠੀਕ ਕਰਦੀ ਹੈ। ਜਿਹੜੇ ਖਾਂਸੀ ਜੀ ਵਾਸਤੇ ਪੁੱਛ ਰਹੇ ਸੀਗੇ, ਉਹ ਲੈਣੀ ਹੈਗੀ ਤੁਲਸੀ ਤੁਸੀਂ ਸੁੱਕੀ 50 ਗ੍ਰਾਮ ਲੈਣੀ, ਹਰੜਾ 50 ਗ੍ਰਾਮ, ਮਿਸ਼ਰੀ 50 ਗ੍ਰਾਮ। ਇਹਦੇ ਤੁਸੀਂ ਆਪਣੇ 1 ਚਮਚਾ ਇਹਦਾ ਜਿਹੜੀ ਸਾਰੀ ਪਾਊਡਰ ਬਣਾ ਲੈਣਾ ਹੈ, 1 ਚਮਚਾ ਇਹਦਾ ਤੇ ਅੱਧਾ ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਤੁਸੀਂ ਆਪਣੇ ਖਾ ਲਓ। ਇਹਦੇ ਨਾਲ ਖਾਂਸੀ ਸਾਰੀ ਹਟ ਜੂਗੀ। ਜੇ ਹੱਥੋਂ ਆਉਂਦਾ ਹੀ ਹੈਗਾ ਇਕੱਲਾ ਤਾਂ ਸ਼ੱਕਰ ਲੈਣੀ ਹੈਗੀ 50 ਗ੍ਰਾਮ, ਕਿੱਕ ਦਾ ਗੋਂਦ ਲੈਣਾ ਹੈਗਾ 50 ਗ੍ਰਾਮ। ਉਹਦੀ ਬੇਸ ਦੀ ਜਿਹੜੀ ਗੁਠਲੀਆਂ ਜਿਹੀਆਂ ਹੁੰਦੀਆਂ ਉੱਡੀਆਂ ਉੱਡੀਆਂ ਸ਼ਹਿਦ ਪਾ ਕੇ ਤੁਸੀਂ ਥੋੜ੍ਹੇ ਵੱਟ ਲਓ ਤੁਸੀਂ ਇਹ, ਤੇ ਉਹ 1 ਗੋਲੀ ਮੂੰਹ ਪਾ ਕੇ ਆਪਣੇ ਜੂਸ ਲਈ ਕਰੋ। ਇਹਦੇ ਨਾਲ ਤੁਹਾਡੇ ਹੱਥੋਂ ਜਾਂ ਖਾਂਸੀ ਜਿਹੜੀ ਸੁੱਕੀ ਖੰਘ ਜੀ ਆ ਉਹ ਆਉਂਦੀ ਉਹ ਹਟ ਜੂਗੀ ਇਹਦੇ ਨਾਲ। ਜੇ ਤੁਹਾਡੇ ਬਲਗਮ ਵਾਲੀ ਖੰਘ ਹੈਗੀ, ਜਿਸ ਤਰ੍ਹਾਂ ਬਲਗਮ ਆਉਂਦੀ ਹੈਗੀ ਵਾਲੀ, ਜਾਂ ਛਾਤੀ ਨਾਲ ਤੁਹਾਨੂੰ ਲੱਗਦਾ ਬਲਗਮ ਜੁੜੀ ਜੰਮੀ ਵੀ ਹੈਗੀ, ਇਹ 2 ਤੁਹਾਨੂੰ ਇਲਾਜ ਦੱਸਦਾ ਜੀ ਪੱਕੇ। ਇੱਕ ਤਾਂ ਹੈਗਾ ਸੋਡਰ ਲੈਣੀ ਹੈਗੀ, ਮਗਾਂ ਤੇ ਕਾਲੀ ਮਿਰਚਾਂ, ਇਹ 3 ਚੀਜ਼ਾਂ ਬਰਾਬਰ ਬਰਾਬਰ ਲੈਣੀਆਂ ਹੈਗੀਆਂ। ਇਹ ਤੁਸੀਂ 1 ਚਮਚਾ ਹੈ ਤੇ ਅੱਧਾ ਚਮਚਾ ਸ਼ਹਿਦ ਪਾ ਕੇ ਆਪਣੇ ਇਹ ਖਾਂਦੇ ਹੋ। ਤੇ ਦੂਸਰਾ ਇਲਾਜ ਹੈਗਾ ਇਹਦੇ ਵਾਸਤੇ ਜਿਹਨਾਂ ਦੇ ਬਲਗਮ ਜੰਮੀ ਵੀ ਹੈਗੀ, ਨਿਕਲਦੀ ਨਹੀਂ ਹੈ। ਇਹ ਮੈਂ ਆਪਣੀ ਵਾਈਫ ਤੇ ਮੈਂ ਪਿਛਲੇ ਸ਼ਾਇਦ 2 ਵੀਕਾਂ ਹੋਏ ਜਦ ਵੀ ਦੱਸਿਆ ਸੀਗਾ, ਅੱਜ ਫੇਰ ਰਿਪੀਟ ਕਰ ਦਿੰਦਾ ਹੈਗਾ। ਤੁਸੀਂ ਆਉਣੇ ਯਾਰ ਪੱਕੀ 100% ਗਰੰਟੀ ਵਾਲਾ ਇਲਾਜ ਹੈ ਜੀ। ਇਹ ਦੱਸਾਂ ਕਹਿੰਦੇ ਸਸਤਾ ਜਮਾਂ ਤੇ। ਇਹ ਤੁਸੀਂ ਆਪਣੇ ਤਿਰਫਲਾ ਪਾਊਡਰ ਲੈ ਲੈਣਾ ਜੀ, ਬਣਿਆ ਬਣਾਇਆ ਆਮ ਮਿਲ ਜਾਂਦਾ, 2.5 ਡਾਲੇ ਦਾ 100 ਗ੍ਰਾਮ ਤੁਹਾਨੂੰ ਉਹਨੇ ਮਿਲ ਜੂਗਾ। ਇਹ ਤੁਸੀਂ ਉਹਨੇ 1 ਚਮਚਾ ਸਮਝੋ ਤਿਰਫਲੇ ਦਾ ਲੈਣਾ ਹੈਗਾ, ਤੇ ਉਹਦੇ ਵਿੱਚੋਂ ਸ਼ਾਇਦ ਉਨਾ ਕੁ ਪਾ ਲਓ, ਚਾਹੇ 1 ਚਮਚਾ ਪੈਂਦਾ ਹੈ, ਅੱਧਾ ਚਮਚਾ, ਜਿਸ ਤਰ੍ਹਾਂ ਉਹਨੇ ਮਿਕਸ ਕਰਕੇ ਉਹ ਤੁਸੀਂ ਖਾਣਾ ਜੀ। ਤੇ ਪਹਿਲਾਂ ਤੁਹਾਨੂੰ ਸ਼ਾਇਦ ਲੱਗੇ ਵੀ ਤੁਹਾਡੇ ਢਿੱਡ ਮਾ ਦਰਦ ਜਿਹਾ ਹੁੰਦਾ ਹੈ, ਗੜਬੜੀ ਜੀ ਹੁੰਦੀ ਹੈ, ਉਹ ਘਬਰਾਉਣਾ ਨਹੀਂ ਹੈਗਾ। ਕਈਆਂ ਨੂੰ ਉਹ ਤਿਰਫਲਾ ਜਿਹੜਾ ਮਾਫਕ ਨਹੀਂ ਆਉਂਦਾ ਜੀ। ਮੇਰੀ ਵਾਈਫ ਨੂੰ ਵੀ ਐਂ ਸੀਗਾ, ਐਂ ਜਾਂ ਖਾ ਲੈਂਦੀ ਸੀ, ਕਹਿੰਦੀ ਮੇਰਾ ਢਿੱਡ ਰਿੱਝਦਾ ਹੈਗਾ ਰਿੱਝਦਾ ਹੈਗਾ। ਮੈਂ ਕੋਈ ਨਾ ਦਿਖਾਈ, ਇਹਦਾ ਛੱਡਣਾ ਨਹੀਂ ਹੈਗਾ। ਉਹ ਆਪੇ 10 ਦਿਨਾਂ ਵਾ ਆਪੇ ਸਾਰਾ ਢਿੱਡ ਸੈੱਟ ਹੋ ਜੂਗਾ ਜੀ। ਉਹ ਦਰਦ ਤਾਂ ਨਹੀਂ ਹੁੰਦਾ, ਆਇਆ ਜਿਸ ਤਰ੍ਹਾਂ ਰਿੱਝਦਾ ਮਿੰਨਾ ਜਾਇਆ ਹੁੰਦਾ, ਉਸ ਤਰ੍ਹਾਂ ਤੁਸੀਂ ਕਹਿੰਦਾ ਡਰਨਾ ਨਹੀਂ ਹੈਗਾ। ਇਹ 100% ਗਰੰਟੀ ਹੈ। ਜਿੰਨੀ ਸਾਰੀ ਬਲਗਮ ਹੈਗੀ ਸਰੀਰ 'ਚ ਸਾਰੀ, ਚਾਹੇ ਤਾਂ ਤੁਹਾਨੂੰ ਖੰਘ ਰਾਹੀਂ ਕੱਢ ਦੂਗਾ, ਚਾਹੇ ਤੁਹਾਡੀ ਟੱਟੀ ਰਾਹੀਂ ਕੱਢ ਦੂਗਾ। ਇਹ ਪੱਕੀ ਗਰੰਟੀ ਹੈ ਜੀ। ਇਹਨੇ 2 ਪੱਕੇ ਨੁਕਸੇ ਹੈਗੇ, ਇਹ ਤੁਸੀਂ ਉਹਨੇ ਯੂਜ਼ ਕਰ ਸਕਦੇ ਹੈਗੇ। ਤੇ ਨਹੀਂ ਤਾਂ ਫਿਰ ਇਹਦੇ ਖੰਘ ਵਾਸਤੇ ਤੁਸੀਂ ਲੈ ਸਕਦੇ ਹੈਗੇ ਅੱਧਾ ਚਮਚਾ ਤਿਲ ਲੈਣੇ ਹੈਗੇ, ਕਾਲੇ ਤਿਲ, ਅੱਧਾ ਚਮਚਾ ਤੁਲਸੀ ਪਾਊਡਰ ਤੇ ਅੱਧਾ ਚਮਚਾ ਸੁੰਡ ਦਾ। ਇਹ ਤੁਸੀਂ ਉਬਾਲ ਕੇ ਇਹਦੀ ਚਾਹ ਜੀ ਬਣਾ ਕੇ ਆਪਣੇ ਪੀ ਲਿਆ ਕਰੋ। ਨਾਲੇ ਤਾਂ ਇਹ ਖੰਘ ਵਾਸਤੇ ਠੀਕ ਹੈਗੀ, ਨਾਲੇ ਸਾਰੇ ਜਿਹਨਾਂ ਦਾ ਅਥਰਾਈਟਸ ਹੈਗਾ ਉਹਦੇ ਵਾਸਤੇ ਵੀ ਠੀਕ ਹੈਗੀ ਇਹ, ਨਾਲੇ ਜਿਹਨਾਂ ਦੀ ਵਾਰੀ ਬੰਦ ਹੋਈ ਵੀ ਹੈਗੀ ਲੇਡੀਜ਼ ਦੀ, ਉਹਨਾਂ ਵਾਸਤੇ ਵੀ ਠੀਕ ਹੈਗੀ। ਇਹਦਾ 3 ਚੀਜ਼ਾਂ, 1 ਨੁਕਸਾ 3 ਚੀਜ਼ਾਂ ਨੂੰ ਐਨ ਵਧੀਆ ਕੰਮ ਕਰੂਗਾ ਜੀ। ਇਹਦੇ ਵਿੱਚ ਜਿਹੜੇ ਕਹਿੰਦੇ ਸੀਗੇ ਐਸਿਡ ਬਣਿਆ ਹੋਇਆ ਹੈਗਾ ਇਹਦੇ ਵਿੱਚੋਂ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜੇ ਕਹਿੰਦੇ ਰੋਟੀ ਖਾ ਕੇ ਮੇਰੀ ਛਾਤੀ ਤੇ ਜਲਨ ਜੁਲਨ ਜੀ ਹੁੰਦੀ ਹੈ, ਐਸਿਡ ਹੀ ਹੈਗਾ ਜੀ। ਉਹ 2 ਚਮਚੇ ਤੁਸੀਂ ਔਲੇ ਦਾ ਚੂਰਨ ਤੇ ਨਾਰੀਅਲ ਦੇ ਪਾਣੀ ਨਾਲ ਤੁਸੀਂ ਲੈਣ ਲੱਗ ਜਾਓ, ਇਹਦੇ ਨਾਲ ਸਾਰੀ ਐਸਿਡਿਟੀ ਹਟ ਜੂਗੀ। ਨਹੀਂ ਤਾਂ ਔਲੇ ਦਾ ਰਸ ਤੁਸੀਂ ਲੈਣਾ 2 ਪਾਉਂਸ ਤੇ 1 ਚਮਚਾ ਜੀਰਾ ਪਾਊਡਰ, ਉਹ ਮਿਕਸ ਕਰਕੇ ਇਹ ਲੱਗ ਜਾਓ ਖਾਣ ਨੂੰ। ਨਹੀਂ ਇੱਕ ਬਣਿਆ ਬਣਾਇਆ ਚੂਰਨ ਆਉਂਦਾ, ਅਬ ਪੀਤੀ ਕਰ ਚੂਰਨ ਕਹਿੰਦੇ ਜੀ, ਅਬ ਪੀਤੀ ਕਰ ਚੂਰਨ, ਉਹ ਤੁਸੀਂ ਆਪਣੇ 1 ਚਮਚਾ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹ ਤੇਜ਼ਾਬੀ ਮੱਦੇ ਵਾਸਤੇ ਵਧੀਆ ਚੀਜ਼ ਹੈਗੀ ਇਹ। ਤੇ ਸੰਤਰਾ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚੋਂ। ਤੇ ਗਾਜਰਾਂ ਦਾ ਜੂਸ ਤੁਸੀਂ ਪੀਣ ਲੱਗ ਜਾਓ ਸਵੇਰ ਨੂੰ ਉੱਠ ਕੇ, ਮਹੀਨੇ ਦੇ ਅੰਦਰ ਅੰਦਰ ਸਾਰੀ ਕੋਈ ਗੈਸ ਦੀ ਪ੍ਰੋਬਲਮ ਨਹੀਂ ਹੋਣੇਗੀ, ਤੇ ਆਪਣੇ ਨਾ ਸਾਰੇ ਤੇਜ਼ਾਬ ਬਣੂਗਾ। ਇਹ ਪੱਕੀ ਗੱਲ ਹੈ ਜੀ। ਤੁਸੀਂ ਗਾਜਰਾਂ ਦਾ ਜੂਸ ਪੀਣ ਲੱਗ ਜਾਓ ਇਹ, ਤੇ ਵਿੱਚੋਂ ਨਿੰਬੂ ਨੂੰ ਨਿਚੋੜ ਲਿਆ ਕਰੋ, ਗਲੇ ਦਾ ਟੇਸਟ ਹੀ ਬਣ ਜੂਗਾ, ਲੰਘਣੇ ਨੂੰ ਸੌਖਾ ਹੋਏਗਾ, ਗਲੇ ਤੁਹਾਨੂੰ ਐਨ ਫਾਇਦਾ ਕਰ ਦੂਗਾ ਜੀ।
ਇਹਦੇ ਨਾਲ ਫਿਰ ਤੁਸੀਂ ਉਹਨੇ ਮੂਲੀ ਦੀ ਵੀ ਕਰ ਦਿੰਦੇ, ਮੂਲੀ ਦੇ ਰਸ ਦੇ ਵਿੱਚੋਂ ਲੂਣ ਪਾ ਕੇ ਥੋੜ੍ਹਾ ਜਿਹਾ, ਉਹ ਤੁਸੀਂ ਉਹਨੇ ਪੀਣ ਲੱਗ ਜਾਓ। ਇਹਦੇ ਨਾਲ ਵੀ ਗੈਸ ਐਸੀਡਿਟੀ ਇਹਦੇ ਨਾਲ ਵੀ ਠੀਕ ਹੋ ਜਾਂਦੀ। ਜਾਂ ਫਿਰ ਥੋੜ੍ਹਾ ਨਟਮੈਗ ਜਿਹੜਾ ਹੁੰਦਾ ਉਹ ਤੁਸੀਂ ਉਹਨੇ ਸ਼ਹਿਦ ਦੇ ਵਿੱਚੋਂ ਪਾ ਕੇ ਚੂਸ ਸਕਦੇ ਹੈਗੇ ਥੋੜ੍ਹਾ ਜਿਹਾ ਉਹਦੇ ਵਿੱਚੋਂ। ਫਿਰ ਠੰਡਾ ਦੁੱਧ ਤੁਸੀਂ ਉਹਨੇ ਯੂਜ਼ ਕਰ ਲਿਆ ਕਰੋ, ਇਹ ਵੀ ਠੀਕ ਰਹਿੰਦਾ ਜੀ। ਇਹ ਬਾਕੀ ਨਹੀਂ ਤਾਂ ਫਿਰ ਉਹਨੇ ਇਹਦੇ ਵਾਸਤੇ ਐਸੀਡਿਟੀ ਵਾਸਤੇ ਮੂਲੀਆਂ ਦੇ ਪੱਤਿਆਂ ਦਾ ਰਸ ਕੱਢ ਕੇ ਤ੍ਰਿਫਲਾ ਪਾਊਡਰ ਤੁਸੀਂ ਉਹਨੇ ਲੈਣਾ ਹੈਗਾ, 1 ਚਮਚਾ ਤ੍ਰਿਫਲੇ ਪਾਊਡਰ ਦਾ, ਮੂਲੀਆਂ ਦਾ ਪੱਤਿਆਂ ਦਾ ਰਸ ਜਿੰਨਾ ਤੁਸੀਂ ਉਹਨੇ ਪੀਣਾ ਅੱਧਾ ਕੁ ਗਲਾਸ, ਉਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਨੰਬੋਲੀਆਂ ਜਿਹੜੀਆਂ ਹੁੰਦੇ ਨਿੰਮ ਦੀਆਂ ਨੰਬੋਲੀਆਂ, ਉਹ ਤੁਸੀਂ 5-7 ਨੰਬੋਲੀਆਂ ਰੋਜ਼ ਖਾ ਲਓ, ਉਹਦੇ ਨਾਲ ਸਾਰੀ ਐਸੀਡਿਟੀ ਆਪਣੇ ਠੀਕ ਹੋ ਜਾਵੇਗੀ। ਮੂਲੀ ਦਾ ਰਸ ਤੁਸੀਂ ਲੈ ਸਕਦੇ ਹੈਗੇ, ਵਿੱਚੋਂ ਧਨੀਏ ਦਾ ਰਸ ਪਾ ਲਓ 2 ਚਮਚੇ, ਉਹ ਠੀਕ ਕਰ ਸਕਦਾ। ਜਾਂ ਮੂਲੀ ਦੇ ਰਸ ਦੇ ਵਿੱਚੋਂ ਤੁਸੀਂ ਟਮਾਟਰ ਪਾ ਕੇ, ਟਮਾਟਰ ਦਾ ਰਸ ਇਹ ਘਰ ਕੱਢਿਆ ਵਾ ਲੈਣਾ ਜੀ, ਮੂਲੀ ਦਾ ਰਸ ਤੇ ਟਮਾਟਰ ਦਾ ਰਸ ਕੱਢ ਕੇ ਉਹ ਮਿਕਸ ਕਰਕੇ ਵਿੱਚੋਂ ਧਨੀਏ ਦੇ ਰਸ ਦੇ 2-3 ਚਮਚੇ ਪਾ ਲਓ, ਇਹ ਵੀ ਐਸੀਡਿਟੀ ਵਾਸਤੇ ਠੀਕ ਹੈ ਜੀ। ਬਾਕੀ ਪੁੱਛਦੇ ਸੀਗੇ ਇਨਫਲੇਮੇਸ਼ਨ ਹੁੰਦੀ ਹੈ ਜੀ ਬੋਡੀ 'ਚ, ਵੀ ਉਹਦਾ ਇਲਾਜ ਦੱਸਿਓ ਵੀ। ਇਹਦੇ ਵਿੱਚੋਂ ਤੁਸੀਂ ਅਸ਼ਵਗੰਧਾ ਲੈ ਸਕਦੇ ਹੈਗੇ, ਇਨਫਲੇਮੇਸ਼ਨ ਵਾਸਤੇ ਵਧੀਆ ਚੀਜ਼ ਹੈਗੀ, ਇਹ ਠੀਕ ਕਰ ਦੂਗੀ। ਅਤੇ ਨਹੀਂ ਤਾਂ ਤੁਸੀਂ 10 ਮੂਲ, ਜੇ ਤਾਂ ਤੁਹਾਨੂੰ ਲਿਕੁਇਡ ਮਿਲਦਾ ਹੈਗਾ 10 ਮੂਲ ਅਰਿਸਟ ਉਹ ਲੈ ਸਕਦੇ ਹੈਗੇ, ਨਹੀਂ ਤਾਂ 10 ਮੂਲ ਤਾਂ ਤੁਹਾਨੂੰ ਬਣਿਆ ਬਣਾਇਆ ਪਾਊਡਰ ਵੀ ਮਿਲ ਜਾਂਦਾ ਹੈਗਾ, ਉਹ ਤੁਸੀਂ ਆਪਣੇ ਚਾਹ ਜੀ ਬਣਾ ਕੇ ਤੁਸੀਂ ਉਹ ਪੀ ਸਕਦੇ ਹੈਗੇ, ਚਮਚੇ 2 ਚਮਚੇ ਚਾਹ ਜੀ ਬਣਾ ਕੇ ਉਹ ਤੁਸੀਂ ਪੀ ਲਿਆ ਕਰੋ। ਇਹ ਤੁਹਾਡੇ ਜੋੜਾਂ ਮਾ ਦਰਦ ਹੋਵੇ, ਅਰਥਰਾਈਟਸ ਹੋਵੇ, ਇਨਫਲੇਮੇਸ਼ਨ ਹੋਵੇ, ਇਹ ਤੁਹਾਡੀ ਚੱਕ ਦੂਗਾ ਜੀ, ਇਨਫਲੇਮੇਸ਼ਨ ਵਾਸਤੇ ਵਧੀਆ ਲਾ ਜਾਏਗੇ। ਅਤੇ ਇੱਕ ਪੁੱਛਦੇ ਸੀਗੇ ਥੋੜ੍ਹੇ ਚਿਰ ਹੋ ਗਿਆ ਟਰਾਈਗਲੀਸਰਾਈਡ ਵਾਸਤੇ ਪੁੱਛਦੇ ਸੀਗੇ, ਟਰਾਈਗਲੀਸਰਾਈਡ ਉਹ ਕੋਲੈਸਟਰੋਲ ਦੀ ਇੱਕ ਕਿਸਮ ਹੁੰਦੀ ਹੈ ਜੀ, ਤਾਂ ਕੋਲੈਸਟਰੋਲ ਹੁੰਦਾ ਉਹਨੇ, ਉਹ ਕੋਲੈਸਟਰੋਲ ਜਦੋਂ ਆਪਾਂ ਚੈੱਕ ਕਰਦੇ ਹਾਂ ਉਹਦੇ ਵਿੱਚੋਂ ਟਰਾਈਗਲੀਸਰਾਈਡ ਵੀ ਚੈੱਕ ਕਰਦੇ ਤਾਂ ਉਹ ਜੋੜ ਕਰਕੇ ਦੱਸਦੇ ਵੀ ਤੁਹਾਡਾ ਕੋਲੈਸਟਰੋਲ ਕਿੰਨਾ ਹੈਗਾ। ਜਾਂ ਜਿਹਨਾਂ ਦਾ ਕੋਲੈਸਟਰੋਲ ਵਧਿਆ ਹੋਇਆ ਹੈਗਾ ਉਹ ਵੀ हमने ਇਹ ਚੀਜ਼ਾਂ ਤੁਹਾਨੂੰ ਦੱਸਾਂ ਦੋ ਨੁਸਖੇ, ਉਹ ਤੁਸੀਂ ਯੂਜ਼ ਕਰ ਲਿਆ ਕਰੋ, ਇਹ ਤੁਹਾਨੂੰ ਮੈਨੂੰ ਫਾਇਦਾ ਕਰੂਗਾ ਜੀ ਕੋਲੈਸਟਰੋਲ ਘਟਾਉਣੇ ਨੂੰ। ਤੁਸੀਂ ਅਨਾਰ ਦਾ ਜੂਸ ਲੈ ਸਕਦੇ ਹੈਗੇ, ਆ ਭੁੱਜੇ ਹੋਏ ਜਿਹੜੇ ਛੋਲੇ ਹੈਗੇ ਇਹ ਖਾ ਲਿਆ ਕਰੋ, ਜਿੰਨੇ ਖਾਤੇ ਮੁੱਠੀ ਤੋਂ ਮਿੱਠੀ ਖਾ ਹੁੰਦੀ ਹੈ ਇਹ ਹਟਾ ਦੇਵੇ। ਤੁਸੀਂ ਹਲਦੀ ਦਾ ਤੁਸੀਂ ਲੈਣੀ ਹੈਗੀ ਅੱਧਾ ਚਮਚਾ ਕੋਸੇ ਪਾਣੀ ਨਾਲ, ਅਤੇ ਔਲਿਆਂ ਦਾ ਜੂਸ ਤੁਸੀਂ ਆਪਣੇ ਪੀਣਾ ਹੈਗਾ ਜੀ 4-5 ਚਮਚੇ ਜਾਂ 30 ml, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਲਸਣ ਅਦਰਕ ਦੀ ਚਟਨੀ ਬਣਾ ਕੇ ਖਾ ਸਕਦੇ ਹੈਗੇ, ਲੌਕੀ ਦਾ ਜੂਸ ਪੀ ਸਕਦੇ ਹੈਗੇ। ਫਿਰ 7 ਇਸਬਗੋਲ ਇਹਦੇ ਵਿੱਚ ਵਧੀਆ ਰਹਿੰਦਾ ਜੀ, 7 ਇਸਬਗੋਲ 2 ਚਮਚੇ ਤੁਸੀਂ ਲੈ ਕੇ ਅੰਗੂਰਾਂ ਦੇ ਜੂਸ ਦੇ ਨਾਲ ਲੈਣੇ ਹੈਗੇ, ਚਾਹੇ ਤਾਂ ਉਹਦੇ ਵਿੱਚ ਘੋਲ ਕੇ ਖੀਰ ਜੀ ਬਣਾ ਕੇ ਖਾ ਲਓ, ਚਾਹੇ ਇਹ ਖਾ ਕੇ ਉੱਪਰੋਂ ਜੂਸ ਪੀ ਲਓ, ਜਿਸ ਤਰ੍ਹਾਂ ਮਰਜ਼ੀ ਤੁਸੀਂ ਖਾ ਲਓ, ਇਹ ਘਟਾ ਦਿੰਦਾ ਜੀ। ਫਿਰ ਤੁਸੀਂ 100 ਗ੍ਰਾਮ ਧਨੀਆ ਲੈਣਾ ਅਤੇ 100 ਗ੍ਰਾਮ ਜੀਰਾ ਲੈਣਾ ਹੈਗਾ, 1 ਚਮਚਾ ਸਵੇਰ ਨੂੰ ਅਤੇ 1 ਚਮਚਾ ਸ਼ਾਮ ਨੂੰ ਇਹ ਖਾਣਾ ਹੈਗਾ ਜੀ। ਇਹਦੇ ਨਾਲ ਇਹ ਵਧੀਆ ਇਲਾਜ ਹੈਗੇ ਜੀ ਕੋਲੈਸਟਰੋਲ ਜਿਹਨਾਂ ਨੂੰ ਹੈਗਾ, ਟਰਾਈਗਲਾਈਸਰਾਈਡ ਇਸ ਇੱਕ ਸੇਮ ਪਾਰਟ ਇਹ ਹੈਗਾ ਜੀ ਉਹਦਾ ਕੋਲੈਸਟਰੋਲ ਦਾ। ਜਿਹੜੇ ਕਹਿੰਦੇ ਸੀ ਉਹਨੇ ਬੰਦਾ ਹਕਲਾ ਕੇ ਇਹ ਬੋਲਦਾ ਹੈਗਾ, ਉਹ ਉਹਨੇ 5-6 ਪੱਤੇ ਉਹਨੇ ਤੇਜ਼ ਪੱਤਾ ਜਿਹੜਾ ਪਰ ਲਿਖਿਆ ਹੁੰਦਾ ਜੀ, ਜੋ ਚੌਲਾਂ ਚੂਲਾਂ 'ਚ ਪਾਉਂਦੇ ਆਪਾਂ, ਉਹ ਆਪਣੇ ਤੁਸੀਂ ਚਾਹੇ ਤਾਂ ਚਾਹ ਬਣਾ ਕੇ ਪੀ ਲਓ ਜਾਂ ਮੂੰਹਾਂ ਪਾ ਕੇ ਚੂਸੀ ਚੱਲੋ, ਉਹ ਸਾਡੀ ਜੀਭ ਨੂੰ ਉਹਨੇ ਠੀਕ ਕਰ ਦੂੰਗਾ ਜੀ। ਬੋਲਣੇ ਜੀ ਖਲਾਟ ਹੈ ਉਹ ਆਪਣੇ ਦੂਰ ਹੋ ਜੂਗੀ। ਫਿਰ ਅਨਾਰਾਂ ਦਾ ਰਸ ਇਹਦੇ ਵਿੱਚੋਂ ਰੋਜ਼ ਪੀਣਾ ਚਾਹੀਦਾ ਹੈਗਾ, ਜਿਹਨਾਂ 'ਤੇ ਆਪਣੇ ਹਕਲਾ ਕੇ ਬੋਲਦੇ ਹੈਗੇ। ਨਹੀਂ ਫਿਰ ਆਪਣੇ ਕਲੰਜਨ, ਬ੍ਰਹਮੀ, ਬੱਚ, ਸੰਖ ਪੁਸ਼ਪੀ, ਕੁੱਠ, 5 ਚੀਜ਼ਾਂ ਜੀ ਇਹ, ਕੁਲੰਜਨ, ਬ੍ਰਹਮੀ, ਬੱਚ, ਸੰਖ ਪੁਸ਼ਪੀ, ਕੁੱਠ, ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਅੱਧਾ ਚਮਚਾ ਸ਼ਹਿਦ ਦਾ ਮਿਲਾ ਕੇ ਅਤੇ 1 ਚਮਚਾ ਦਵਾਈ ਦਾ ਇਹ ਖਾਣਾ ਜੀ। ਜਿਹੜੇ ਕਹਿੰਦੇ ਸੀ ਕਿ ਪੇਟ ਨਾਲ ਦਰਦ ਜਿਹਾ ਰਹਿੰਦਾ ਹੈਗਾ, ਉਹ ਤੁਸੀਂ ਅੱਧਾ ਚਮਚਾ ਦਾਲ ਚੀਨੀ ਦਾ, 1 ਚਮਚਾ ਸ਼ਹਿਦ ਦਾ ਇਹ ਮਿਲਾ ਕੇ ਚੱਟ ਲਿਆ ਕਰੋ ਦਿਨ ਬਾਅਦ 2-3 ਵਾਰੀ, ਇਹਦੇ ਨਾਲ ਸਾਰੇ ਜੇ ਪੇਟ ਨਾਲ ਦਰਦ ਹੁੰਦਾ ਉਹ ਹਟ ਜੂਗਾ ਜੀ।
ਜੇ ਇੱਕ ਪ੍ਰੈਗਨੈਂਟ ਵੂਮਨ ਆ ਉਹਨੇ ਨਹੀਂ ਖਾਣਾ ਜੀ, ਜਿਹਦੇ ਬੱਚਾ ਹੋਣੇ ਵਾਲਾ ਉਹਨੇ ਨਹੀਂ ਯੂਜ਼ ਕਰਨਾ ਹੈਗਾ ਇਹ ਨੁਕਸਾ। ਤੇ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਸ਼ੱਕਰ ਦੇ 2 ਚਮਚੇ, ਅੱਧਾ ਚਮਚਾ ਸੁੱਕੇ ਪੁਦੀਨੇ ਦਾ, ਤੇ 1 ਵੱਡੇ ਚਾਹ ਚਮਚਾ ਲੈਣਾ ਹੈਗਾ ਕਾਲਾ ਨੂਣ ਦਾ। ਇਹ ਮਿਕਸ ਕਰਕੇ ਤੁਸੀਂ ਉਹਨੇ ਖਾ ਸਕਦੇ ਹੈਗੇ ਦਿਨ ਬਾਅਦ 2-3 ਵਾਰੀ। ਇਹਦੇ ਨਾਲ ਸਾਰੇ ਪੇਟ ਦੀ ਤਕਲੀਫ ਦੂਰ ਹੋ ਜਾਂਦੀ। ਜਾਂ ਫਿਰ ਉਹਨੇ ਤੁਸੀਂ ਲੈਣਾ ਹੈਗਾ 200 ਗ੍ਰਾਮ ਕੁਆਰ ਦਾ ਗੁੱਦਾ ਲੈ ਲਓ, 200 ਗ੍ਰਾਮ ਦੇ ਝਾੜ ਕਰੇਲੇ ਹੁੰਦੇ ਜੀ, ਝਾੜ ਕਰੇਲੇ ਉਹਨਾਂ ਨੂੰ ਸੁਕਾ ਕੇ ਕੁੱਟ ਕੇ ਉਹਨਾਂ ਦਾ ਚੂਰਨ ਜਿਹਾ ਬਣਾ ਕੇ ਇਹਦੇ ਵਿੱਚ ਤੁਸੀਂ ਉਹਨੇ ਕੁਆਰ ਦੇ ਗੁੱਦੇ ਦੇ ਵਿੱਚ ਮਿਕਸ ਕਰਕੇ ਇਹਦੀ ਗੋਲੀਆਂ ਵੱਟ ਲੈਣੀਆਂ। ਇਸ ਤਾਂ ਛੋਲਿਆਂ ਦੇ ਦਾਣੇ ਦੀ ਗੋਲੀਆਂ ਹੁੰਦੀਆਂ। ਇਹ 2 ਗੋਲੀਆਂ ਤੁਸੀਂ ਸਵੇਰ ਨੂੰ ਕੋਸੇ ਪਾਣੀ ਨਾਲ ਲੈ ਲਓ। ਪੇਟ ਦਾ ਕਿਸੇ ਕਿਸਮ ਦਾ ਤਕਲੀਫ ਹੋਵੇ ਉਹ ਆਪਣੇ ਦੂਰ ਕਰ ਦਿੰਦਾ ਜੀ ਇਹ। ਨਹੀਂ ਤਾਂ ਫਿਰ ਪੇਟ ਦੇ ਵਾਸਤੇ ਤੁਹਾਨੂੰ, ਜੇ ਤੁਹਾਨੂੰ ਰੋਟੀ ਨਹੀਂ ਹਜਮ ਹੁੰਦੀ ਹੈ, ਗੈਸ ਹੁੰਦੀ ਹੈ, ਐਸਿਡਿਟੀ ਹੈਗੀ, ਜਾਂ ਥਰੇ ਹੁਣ ਪੇਟ ਵਿੱਚ ਜਿਸ ਐ ਹੁੰਦਾ ਭਾਰੀ ਜਿਹਾ, ਜਿਸ ਪੱਥਰ ਜਿਹਾ ਹੁੰਦਾ, ਨਰਮ ਨਹੀਂ ਹੈਗਾ ਤਾਰਾ ਪੇਟ ਦੀ ਕਿਸੇ ਕਿਸਮ ਦੀ ਪ੍ਰੋਬਲਮ ਵਾਸਤੇ ਤੁਸੀਂ ਉਹਨੇ ਕੁਮਾਰੀ ਆਸਬ ਇਹ ਤੁਸੀਂ ਉਹਨੇ ਲੈ ਸਕਦੇ ਹੈਗੇ। 4 ਚਮਚੇ ਲੈਣੇ ਹੈਗੇ। ਤੇ ਦਵਾਈ ਦੇ ਲਿਕੁਇਡ ਦਵਾਈ ਹੈਗੀ ਇਹ 16 ਕਾਉਂਸ ਦੀ ਸ਼ੀਸ਼ੀ ਵਿੱਚੋਂ ਆਉਂਦੀ ਹੈਗੀ। ਕੁਮਾਰੀ ਆਸਬ ਦਵਾਈ ਦਾ ਨਾਮ ਹੈਗਾ। ਇਹ ਤੁਹਾਨੂੰ ਆਪਣੇ ਇੰਡੀਅਨ ਸਟੋਰਾਂ 'ਚੋਂ ਵੀ ਮਿਲ ਜਾਂਦੀ ਹੈਗੀ। 4 ਚਮਚੇ ਇਹਦੇ ਤੇ 4 ਚਮਚੇ ਪਾਣੀ ਦੇ ਪਾ ਕੇ ਰੋਟੀ ਖਾਣੇ ਦੇ ਬਾਅਦ ਤੁਸੀਂ ਲੈਣੇ ਹੈਗੇ। ਜੇ 2 ਟਾਈਮ ਰੋਟੀ ਖਾਂਦੇ ਤਾਂ 2 ਟਾਈਮ, ਜੇ 1 ਟਾਈਮ ਰੋਟੀ ਖਾਂਦੇ ਤਾਂ 1 ਟਾਈਮ, ਜਾਂ ਜਿਸ ਤਕਲੀਫ ਦੇ ਮੁਤਾਬਿਕ ਜੇ ਤੁਹਾਨੂੰ ਜ਼ਿਆਦਾ ਤਕਲੀਫ ਦਾ ਤੁਸੀਂ 2 ਟਾਈਮ ਵੀ ਯੂਜ਼ ਕਰ ਸਕਦੇ ਹੈਗੇ ਇਹਨੂੰ। ਇਹਦੇ ਵਿੱਚ ਜਿਹੜੇ ਕਹਿੰਦੇ ਸੇਕ ਜਿਹਾ ਨਿਕਲਦਾ ਹੈਗਾ ਪਿੰਡੇ 'ਚੋਂ, ਉਹ ਫਾਲਸੇ ਦਾ ਸ਼ਰਬਤ ਤੁਸੀਂ ਉਹਨੇ ਬਣਾਇਆ ਬਣਾਇਆ ਮਿਲ ਜਾਂਦਾ, ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ ਜੀ। ਤੇ 5-7 ਖੰਜੂਰਾਂ ਨਹੀਂ ਪਾਣੀ ਨਾਲ ਭਿਓ ਕੇ ਰੱਖ ਦਿਓ ਤੁਸੀਂ, ਉਹ ਤੁਸੀਂ ਯੂਜ਼ ਕਰ ਲਿਆ ਕਰੋ। ਇਹਦੇ ਨਾਲ ਵੀ ਸੇਕ ਨਿਕਲਣਾ ਬੰਦ ਹੋ ਜਾਂਦਾ। ਫਿਰ ਨਹੀਂ ਤਾਂ ਜੈਸਮੀਨ ਦਾ ਤੇਲ, ਚਮੇਲੀ ਦਾ ਤੇਲ, ਉਹਦੀ ਤੁਸੀਂ ਮਾਲਿਸ਼ ਕਰ ਲਿਆ ਕਰੋ, ਉਹਦੇ ਨਾਲ ਸਾਰਾ ਸੇਕ ਬੰਦ ਹੋ ਜੂਗਾ ਨਿਕਲਣਾ। ਤੇ ਨਹੀਂ ਤਾਂ ਤੁਸੀਂ ਉਹਨੇ ਸ਼ਤਾਵਰ, ਇਹ ਦਵਾਈ ਦਾ ਨਾਮ ਹੈਗਾ ਸ਼ਤਾਵਰ, ਤੇ ਮਿਸ਼ਰੀ, ਇਹ ਬਰਾਬਰ ਤੁਸੀਂ ਲੈਣੇ ਹੈਗੇ। ਤੇ ਇਹਦਾ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਤੁਸੀਂ ਖਾ ਲਿਆ ਕਰੋ। ਕਿਤੇ ਨਾਲ ਹੋ ਜਾਊਗਾ। ਫਿਰ ਤੁਸੀਂ ਆਲੂ ਬੁਖਾਰਾ, ਇਹ ਤੁਸੀਂ ਆਪਣੇ ਪਲੰਬ ਜਿਹਨਾਂ ਨੂੰ ਕਹਿੰਦੇ, ਇਹ ਤੁਸੀਂ 3-4 ਪਲੰਬ ਖਾ ਸਕਦੇ ਹੈਗੇ ਰੋਜ਼। ਤੇ ਨਹੀਂ ਤਾਂ ਇਮਲੀ ਦਾ ਪਾਣੀ ਪੀ ਲਿਆ ਕਰੋ। ਇਮਲੀ ਦਾ ਪਾਣੀ, ਇਮਲੀ ਦਾ ਜਿਹੜਾ ਆਪਣੇ ਚਟਨੀ ਬਣਾਉਂਦੇ ਪਕੌੜਿਆਂ ਨਾਲ ਇਮਲੀ ਦੀ, 2 ਚਮਚੇ 1 ਗਲਾਸ ਪਾਣੀ ਨਾਲ ਪਾ ਕੇ ਉਹ ਤੁਸੀਂ ਆਪਣੇ ਪੀ ਲਿਆ ਕਰੋ। ਇਹਦੇ ਨਾਲ ਵੀ ਤੁਹਾਡੇ ਹੱਥਾਂ ਪੈਰਾਂ 'ਚ ਜਿਹੜਾ ਸੇਕ ਨਿਕਲਦਾ ਉਹ ਹਟ ਜਾਂਦਾ ਜੀ। ਗਲੇ ਹਾਜ਼ਮਾ ਵੀ ਤੁਹਾਡਾ ਠੀਕ ਹੋ ਜਾਂਦਾ ਹੈ। ਤੇ ਇਹਦੇ ਵਿੱਚੋਂ ਤੁਸੀਂ ਗੁਲਕੰਦ ਖਾ ਸਕਦੇ ਹੈਗੇ ਜੀ। 2-3 ਚਮਚੇ ਗੁਲਕੰਦ ਦੇ ਖਾ ਲਿਆ ਕਰੋ। ਗਲੇ ਤੁਹਾਡੀ ਕਬਜੀ ਦੂਰ ਹੋ ਜੂਗੀ, ਗਲੇ ਸਾਰਾ ਸੇਕ ਨਿਕਲਣੇ ਤੇ ਬੰਦ ਹੋ ਜੂਗਾ। ਫਿਰ ਔਲਾ ਠੰਡਾ ਹੁੰਦਾ ਇਹਦੇ ਵਿੱਚ ਜੀ, ਔਲਾ ਤੁਸੀਂ ਯੂਜ਼ ਕਰ ਸਕਦੇ ਹੈਗੇ। ਚਾਹੇ ਜੂਸ ਪੀ ਲਓ ਤੁਸੀਂ 5-6 ਚਮਚੇ ਪਾਣੀ ਨਾਲ ਘੋਲ ਕੇ, ਜਾਂ ਫਿਰ ਨਹੀਂ ਤਾਂ ਔਲੇ ਦਾ ਮੁਰੱਬਾ ਤੁਸੀਂ ਖਾ ਸਕਦੇ ਹੈਗੇ। ਇਹ ਸਾਰੇ ਹਟਾ ਦੂਗਾ ਜੀ ਇਹਦੇ ਵਿੱਚ। ਜਿਹੜੇ ਕਹਿੰਦੇ ਅਫਾਰਾ ਜਿਹਾ ਹੈਗਾ, ਗੈਸ ਹੈਗੀ, ਉਹ ਹੁਣ ਸਵੇਰ ਨੂੰ ਉੱਠ ਕੇ ਤੜਕੇ ਹੀ ਤੁਸੀਂ ਆਪਣੇ ਸੰਗਤਰੇ ਦਾ ਜੂਸ ਘਰ ਕੱਢ ਕੇ ਪੀਣਾ ਹੈ, ਟਾਉਣ ਵਾਲਾ ਨਹੀਂ ਪੀਣਾ। ਸੰਗਤਰੇ ਦਾ ਜੂਸ ਘਰ ਕੱਢ ਕੇ ਤੁਸੀਂ ਅੱਧੇ ਵਿੱਚੋਂ ਅੱਧਾ ਚਮਚਾ ਕਾਲਾ ਨੂਣ ਤੇ ਅੱਧਾ ਚਮਚਾ ਕਾਲੀ ਮਿਰਚ, ਇਹ ਮਿਲਾ ਕੇ ਤੁਸੀਂ ਲਗਾਤਾਰ ਪੀਓ। ਥੋੜ੍ਹਾ ਜਿਹਾ ਸਾਰੀ ਗੈਸ ਗੂਸ ਦੀ ਪ੍ਰੋਬਲਮ ਜਮਾ ਤੇ ਠੀਕ ਹੋ ਜੂਗੀ ਜੀ ਇਹਦੇ ਨਾਲ। ਜੇ ਤੁਹਾਨੂੰ ਇਹ ਬਾਹਰ ਰਹਿੰਦਾ ਹੈਗਾ ਤਾਂ ਤੁਸੀਂ 2-3 ਚਮਚੇ ਰੰਡੀ ਦਾ ਤੇਲ ਦੁੱਧ ਨਾਲ ਪਾ ਕੇ ਰਾਤ ਨੂੰ ਪੀ ਲਿਆ ਕਰੋ। ਇਹਦੇ ਨਾਲ ਤੁਹਾਡੀ ਕਬਜ਼ ਦੂਰ ਹੋ ਜੂਗੀ, ਤੁਹਾਡਾ ਪੇਟ ਕਲੀਨ ਹੋ ਜੂਗਾ। ਕਬਜੀ ਕਰਕੇ ਹੀ ਮੋਸਟਲੀ ਜ਼ਿਆਦਾ ਗੈਸ ਹੁੰਦੀ ਹੈ ਜੀ, ਉਹ ਤੁਸੀਂ ਆਪਣੇ ਲੈ ਕਰੋ। ਇਹਦੇ ਨਾਲ ਵੀ ਪੱਕੀ ਗੱਲ ਹੈ ਜੀ, ਹਟ ਜੂਗੀ। ਨਹੀਂ ਤਾਂ ਤੁਸੀਂ ਆਪਣੇ ਜਾਮਣਾ ਦਾ ਜਿਹੜਾ ਸਿਰਕਾ ਮਿਲ ਜਾਂਦਾ ਜੀ, ਬਣਿਆ ਬਣਾਇਆ ਜਾਮਣ ਦਾ ਸਿਰਕਾ ਸਟੋਰਾਂ 'ਚ ਪਿਆ, 2 ਚਮਚੇ ਤੁਸੀਂ 2-3 ਚਮਚੇ ਪਾਣੀ ਦੇ ਗਲਾਸ ਨਾਲ ਘੋਲ ਕੇ ਤੁਸੀਂ ਉਹ ਆਪਣੇ ਪੀ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਗੈਸ ਵਾਲੇ ਤੁਸੀਂ ਲੈ ਸਕਦੇ ਹੈਗੇ ਹਲਦੀ ਤੇ ਜੀਰਾ, ਮੇਥੀ, ਹਿੰਗ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈ ਕੇ ਬਣਾ ਲਓ 20 ਗ੍ਰਾਮ। ਤੇ 1 ਚਮਚਾ ਤੁਸੀਂ ਮਿਕਸ ਕਰਕੇ ਲੱਸੀ ਨਾਲ ਲੈਣਾ ਹੈ, ਦਹੀਂ ਦੀ ਲੱਸੀ ਬਣਾ ਲਓ, ਉਹਦੇ ਨਾਲ ਲੈ ਲਿਆ ਕਰੋ। ਜਿਹਦੇ ਨਾਲ ਥੋੜ੍ਹੀ ਗੈਸ ਗੂਸ ਜਿਹੜੀ ਹਟ ਜੇਗੀ ਮੰਨੀ। ਨਹੀਂ ਤਾਂ 1-2 ਲੌਂਗ,
ਜਾਂ ਇੱਕ ਚੁਟਕੀ ਲੌਂਗਾਂ ਦਾ ਪਾਊਡਰ ਬਣਾ ਕੇ ਸ਼ਹਿਦ में मिला के वो चट लो, नहीं तो 2 लौंग मूँह में पा के वो चुस्सी ਚੱਲੋ ਰੋਟੀ ਖਾਣੇ ਦੇ ਬਾਅਦ। ਇਹ ਵਧੀਆ ਰਹਿੰਦੀ ਹੈਗੀ ਜੀ। ਅੱਗੇ ਚੱਲਦੇ ਹੈਗੇ ਆਪਾਂ। ਜਿਹੜੇ ਕਹਿੰਦੇ ਸੀ ਕੰਨ ਦਾ ਦਰਦ ਜਿਹਾ ਰਹਿੰਦਾ ਹੈਗਾ, ਉਹ ਪਿਆਜ਼ ਦਾ ਰਸ ਤੁਸੀਂ ਪਾ ਸਕਦੇ ਜੀ, ਥੋੜ੍ਹਾ ਜਿਹਾ ਗੁੱਸਾ ਕਰਕੇ ਪਿਆਜ਼ ਦਾ ਰਸ ਪਾ ਲਓ, ਉਹਦੇ ਨਾਲ ਥੋੜ੍ਹਾ ਕੰਨ ਦਾ ਦਰਦ ਜਿਹੜਾ ਹਟ ਜਾਂਦਾ ਜੀ। ਜੇ ਥੋੜ੍ਹਾ ਕੰਨ ਵਗਦਾ ਹੈਗਾ, ਇਹ ਜਿਸ ਤਰ੍ਹਾਂ ਪੀਕ ਜੀ ਨਿਕਲਦੀ ਹੈਗੀ ਤਾਂ ਤੁਸੀਂ ਤੁਸੀਂ ਤੁਲਸੀ ਦਾ ਰਸ ਲੈਣਾ ਹੈਗਾ ਤੇ ਉਹਦੇ ਵਿੱਚ ਮੈਂ ਇੱਕ ਟਿੱਕੀ ਤੁਸੀਂ ਮੁਸ਼ਕਬੂਰ ਦੀ ਪੀਸ ਕੇ ਉਹਦੇ ਵਿੱਚ ਪਾ ਲਓ, ਸ਼ੀਸ਼ੀਆਂ ਪਾ ਲਓ, 2-3 ਬੂੰਦਾਂ ਤੁਸੀਂ ਪਾਓ, ਉਹਦੇ ਨਾਲ ਸਾਰਾ ਜਿਹੜਾ ਕੰਨ ਡੁੱਲਦਾ ਹੈਗਾ ਉਹ ਆਪਣੇ ਹਟ ਜੂਗਾ ਜੀ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਮਾਜੂ ਜਿਹੜਾ ਹੁੰਦਾ ਮਾਜੂ ਉਹ ਲੈ ਲੈਣਾ ਹੈਗਾ 6 ਗ੍ਰਾਮ ਤੇ ਤੁਸੀਂ 3 ਗ੍ਰਾਮ ਲੈ ਲਓ। ਇਹਨਾਂ ਦਾ ਬਣਾ ਕੇ ਕੀ ਕਰਨਾ, 3 ਗ੍ਰਾਮ ਲੈ ਲਓ ਤੇ 20 ਗ੍ਰਾਮ ਤੁਸੀਂ ਆਪਣੇ ਸ਼ਰਾਬ ਲੈਣੀ ਕੋਈ ਚੰਗੀ, ਉਹਦੇ ਵਿੱਚ ਮਿਕਸ ਕਰ ਲੈਣਾ ਹੈਗਾ ਤੁਸੀਂ। ਇਹ 2-3 ਬੂੰਦਾਂ ਤੁਸੀਂ ਆਪਣੇ ਕੰਨ ਵਿੱਚ 2-3 ਵਾਰੀ ਦਿਹਾੜੀ ਮੈਂ ਪਾ ਲਿਆ ਕਰੋ, ਇਹਦੇ ਨਾਲ ਜਿਹੜਾ ਕੰਨ ਡੁੱਲਦਾ ਹੈਗਾ ਉਹ ਹਟ ਜਾਂਦਾ ਜੀ ਇਹਦੇ ਵਿੱਚ। ਜਾਂ ਫਿਰ ਨਹੀਂ ਤੁਸੀਂ ਆਪਣੇ ਕਈ ਵਾਰੀ ਤਾਂ ਇਹੀ ਕੰਮ ਕਰ ਦਿੰਦਾ ਹੈਗਾ, ਤਿਲਾਂ ਦਾ ਤੇਲ ਇਹ ਤੁਸੀਂ ਆਪਣੇ ਜਿੰਨਾ ਤੁਸੀਂ ਆਪਣੇ ਤਿਲਾਂ ਦਾ ਤੇਲ ਲੈ ਲਿਓ, ਉਹਦੇ ਆਪਣੇ ਤੁਸੀਂ 10ਵਾਂ ਹਿੱਸਾ, ਜੇ ਤੁਸੀਂ 10 ਗ੍ਰਾਮ ਤਿਲਾਂ ਦਾ ਤੇਲ ਲਿਆ ਤਾਂ ਵਿੱਚ ਮੈਂ ਸਮਝ ਲਓ 1 ਗ੍ਰਾਮ ਸੰਧੂਰ ਪਾਉਣਾ ਹੈਗਾ ਤੇ ਥੋੜ੍ਹੀ ਜਿਹੀ ਆਪਣੇ ਲਸਣ ਦਾ ਜੂਸ ਕੱਢ ਕੇ ਥੋੜ੍ਹਾ ਜਿਹਾ ਮਿਕਸ ਕਰ ਲਿਓ। ਇਹਨੂੰ ਗਰਮ ਕਰਨਾ ਹੈਗਾ ਥੋੜ੍ਹਾ ਜਿਹਾ ਤੇਲ ਨੂੰ, ਤੇ ਜਿਹੜਾ ਬਾਕੀ ਬਚੂਗਾ ਫਿਰ ਆਪਣੇ 2-2 ਬੂੰਦਾਂ ਇਹਦੇ ਨਾਲ ਪਾਓ ਤੇ ਇਹਦੇ ਨਾਲ ਵੀ ਥੋੜ੍ਹਾ ਕੰਮ ਜਿਹੜਾ ਡੁੱਲਦਾ ਉਹ ਠੀਕ ਹੋ ਜਾਂਦਾ ਜੀ। ਜਿਹੜੇ ਕਹਿੰਦੇ ਜ਼ਖਮ ਨਹੀਂ ਠੀਕ ਹੁੰਦਾ, ਉਹ 250 ਗ੍ਰਾਮ ਤੁਸੀਂ ਆਪਣੇ ਗੈਂ ਦਾ ਘਿਓ ਲੈ ਕੇ ਉਹਦੇ ਵਿੱਚ ਤੁਸੀਂ ਉਹਨੇ 25-30 ਗ੍ਰਾਮ ਨਿੰਬ ਦੇ ਪੱਤੇ ਪਾ ਦੇਣੇ, ਉਹ ਪਾ ਕੇ ਤੁਸੀਂ ਉਬਾਲਣੇ ਹੈਗੇ ਜੀ। ਉਹ ਪੇਸਟ ਜਾਂ ਵਿੱਚੇ ਘੋਟ ਲੈਣੇ ਹੈਗੇ ਉਹ ਪੱਤੇ ਤੇ ਮੱਲਮ ਜੀ ਜਿਹੜੀ ਮੰਜੂਗੀ ਉਹ ਲਗਾਓ, ਉਹਦੇ ਨਾਲ ਜਿਹੜੇ ਪੁਰਾਣੇ ਜ਼ਖਮ ਜਿਹੜਾ ਉਹ ਠੀਕ ਹੋ ਜਾਂਦਾ ਜੀ ਇਹਦੇ ਨਾਲ। ਇਹ ਪੀਲੀਏ ਵਾਸਤੇ ਪੁੱਛੇ ਸੀਗੇ, ਪੀਲੀਏ ਵਾਸਤੇ ਦੱਸੇ ਸੀਗੇ ਜੀ ਪਿਛਲੇ ਵੀਕ ਵੀ। ਚਲੋ ਐਤਕੀ ਫੇਰ ਦੱਸ ਦਿੰਦੇ, ਸ਼ਾਇਦ ਹੋਰ ਕੋਈ ਹੋਵੇ ਬੰਦਾ ਜਿਹਨੇ ਪੁੱਛਿਆ। ਇਹਦੇ ਵਿੱਚ ਤੁਸੀਂ ਆਪਣੇ ਲਈ ਭੈਣ ਜੀ ਵੀ ਦੱਸ ਕੇ ਗਏ ਸੀਗੇ, ਬਸ ਤੁਸੀਂ ਆਪਣੇ ਇਹਦੇ ਵਿੱਚ ਇਮਲੀ ਵੀ ਚੰਗੀ ਰਹਿੰਦੀ ਇਹਦੇ ਵਿੱਚ। ਜਿਸ ਤਰ੍ਹਾਂ ਪਹਿਲਾਂ ਦੱਸ ਕੇ ਹਟਿਆ 1-2 ਚਮਚੇ ਤੁਸੀਂ ਇਮਲੀ ਦੇ ਪਾਣੀ ਦੇ ਗਲਾਸ ਨਾਲ ਘੋਲ ਕੇ ਇਹ ਪੀਓ ਤੁਸੀਂ, ਤੇ ਨਹੀਂ ਤਾਂ ਕਿੱਕਰ ਦੇ ਫੁੱਲ ਜਿਹੜੇ ਹੁੰਦੇ ਉਹਨਾਂ ਨੂੰ ਸੁਕਾ ਕੇ ਉਹਦਾ ਚੂਰਨ ਬਣਾ ਕੇ, ਪੰਸਾਰੀ ਤੇ ਤਾਂ ਇੰਡੀਆ ਹੈਗਾ ਭਾਈ, ਉੱਥੇ ਮਿਲ ਜੂਗੇ। 1 ਚਮਚਾ ਚੂਰਨ ਦਾ ਤੇ 1 ਚਮਚਾ ਮਿਸ਼ਰੀ ਮਿਲਾ ਕੇ ਤੁਸੀਂ ਇਹ ਦੇ ਸਕਦੇ ਹੈਗੇ ਉਹਨੂੰ। ਤੇ ਜਿਹੜੀ ਇਹਦੇ ਵਿੱਚ ਤੁਸੀਂ ਦੇ ਸਕਦੇ ਹੈਗੇ ਪਪੀਤਾ ਚੰਗਾ ਰਹਿੰਦਾ ਹੈਗਾ ਇਹਦੇ ਵਿੱਚ। ਫਿਰ ਮੂਲੀ ਦੇ ਪੱਤਿਆਂ ਦਾ ਰਸ ਇਹ ਤੁਸੀਂ ਜਿੰਨਾ ਨਿਚੋੜ ਕੇ ਉਹਨੂੰ ਨਿੰਬੂ ਪਾ ਕੇ ਮਿਸ਼ਰੀ ਪਾ ਕੇ ਵਿੱਚ ਉਹ ਹਟਾ ਦੂਗਾ ਉਹਨੂੰ। ਫਿਰ ਟਮਾਟਰ ਇਹਦੇ ਵਿੱਚ ਜ਼ਿਆਦਾ ਫਾਇਦੇ ਰਹਿੰਦੇ ਹੈਗੇ। ਗਾਜਰਾਂ ਦਾ ਜੂਸ ਬਹੁਤ ਚੰਗਾ ਰਹਿੰਦਾ ਇਹਦੇ ਵਿੱਚ। ਤੇ ਨਹੀਂ ਤਾਂ 1 ਕੱਪ ਤੁਸੀਂ ਔਲਿਆਂ ਦਾ ਜੂਸ ਪੀ ਲਓ, ਇਹੀ ਚੱਕ ਦੂਗਾ ਵਿੱਚ ਸ਼ਹਿਦ ਪਾ ਕੇ। ਸੌਰੀ 1 ਕੱਪ ਨਹੀਂ ਵੀ ਮੈਂ ਕਹਿੰਦਾ 5-6 ਚਮਚੇ ਔਲਿਆਂ ਦੇ ਤੇ ਪਾਣੀ ਪਾ ਕੇ 1 ਕੱਪ ਬਣਾ ਕੇ ਉਹ 2 ਚਮਚੇ ਸ਼ਹਿਦ ਪਾ ਕੇ ਉਹ ਪੀ ਲਓ ਤੁਸੀਂ। ਤੇ ਅਨਾਰਾਂ ਦਾ ਜੂਸ ਪੀ ਸਕਦੇ ਹੈਗੇ ਤੁਸੀਂ ਇਹਦੇ ਵਿੱਚੋਂ। ਇਹ ਤੁਸੀਂ ਠੰਡੀਆਂ ਚੀਜ਼ਾਂ ਲੈਣੀਆਂ ਹੈਗੀਆਂ। ਗੰਨੇ ਦੇ ਜੂਸ ਦੇ ਵਿੱਚੋਂ ਨਿੰਬੂ ਨਿਚੋੜ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈ। ਗੰਨੇ ਦਾ ਜੂਸ ਜਿੰਨਾ ਮਰਜ਼ੀ ਪੀ ਲਓ ਇਹਦੇ ਵਿੱਚ, ਉਹ ਪੀਣੇ ਨੂੰ ਚੱਕ ਦਿੰਦਾ ਜੀ। ਗੋਦੰਤੀ ਭਸਮ, ਸੱਦ ਚੀਨੀ, ਬੰਸਲੋਚਨ, ਕਲਮੀ ਸ਼ੋਰਾ, ਜੌਂ ਖਾਰ, ਨਿੱਕੀ ਇਲਾਇਚੀ, ਇਹ ਸਾਰੀਆਂ ਚੀਜ਼ਾਂ 20-20 ਗ੍ਰਾਮ ਲੈ ਲਓ। ਤੇ ਕੱਥਾ ਅੱਧਾ ਲੈਣਾ ਹੈਗਾ 10 ਗ੍ਰਾਮ, ਕੁਝਾ ਮਿਸ਼ਰੀ 40 ਗ੍ਰਾਮ ਦੁੱਗਣੀ ਲੈਣੀ ਹੈਗੀ ਇਹਨਾਂ ਤੋਂ। ਇਹ ਤੁਸੀਂ ਆਪਣੇ ਅੱਧਾ ਚਮਚਾ ਤੁਸੀਂ ਆਪਣੇ ਸਵੇਰ ਨੂੰ ਤੇ ਅੱਧਾ ਚਮਚਾ ਲੈ ਕੇ ਦੇਖ ਲਓ ਪਹਿਲਾਂ ਟਰਾਈ ਕਰੀ। ਬਹੁਤ ਜ਼ਿਆਦਾ ਤਾਂ ਅੱਧਾ ਚਮਚਾ ਤੁਸੀਂ 2 ਵਾਰੀ ਵੀ ਲੈ ਸਕਦੇ ਹੈਗੇ। ਇਹ ਟਰਾਈ ਕਰਕੇ ਦੇਖ ਲਓ ਜੀ। ਚਲੋ ਬਾਕੀ ਜਿਹੜੇ ਲੀਵਰ ਲੂਵਰ ਦੇ ਰਹਿ ਗਏ ਜੀ ਫਿਰ ਅਗਲੇ ਵੀਕ ਦੱਸੋਗੇ, ਹੁਣ ਟਾਈਮ ਤਾਂ ਹੈ ਨਹੀਂ ਜੀ। ਥੈਂਕ ਯੂ ਜੀ। ਚਲੋ ਕੋਈ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ।